मणिपुर की घटना जी आ 2-3 महीने इन्होंने बाहर नहीं कढ़ी। मई महीने तो मई के सारा कुछ वापरिया जिहदे उत्ते सारा समाज शर्मशार है। पर जून लंघ गया, जुलाई के अंतिम दिनों के आके ये लोगों के समझ पई गल कि की कुछ वापरिया। मणिपुर के घटनाक्रम करके सारे दुनिया भर दे विच भारतीय हुकूमत की खास तौर पर भगवे ब्रिगेड की जिहड़ी थू थू हो रही है ਉਹਦੇ ਤੋਂ बचण ਦੇ ਲਈ ਇਹ ਅੱਕੀ ਪਲਾਈ ਹੱਥ ਮਾਰ ਰਹੇ ਨੇ। ਮਣੀਪੁਰ ਦੀ ਘਟਨਾ ਵਾਂਗ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੁਣ ਵਾਪਰੀਆਂ ਜਾਣਗੀਆਂ। ਸਾਰੇ ਭਾਰਤ ਵਿੱਚ ਹਰ ਖਿੱਤੇ ਵਿੱਚ ਲੋਕਾਂ ਦੇ ਵਿੱਚ ਕਾਟੋ ਕਲੇਸ਼, ਲੜਾਈਆਂ ਝਗੜੇ, ਦੰਗੇ, ਕਤਲੋਗਾਰਦ, ਲੋਕਾਂ ਦੀ ਜਾਨ ਜਾਵੇ, ਕੋਈ ਮਰੇ ਕੋਈ ਖਪੇ, ਲੀਡਰਾਂ ਦੀ ਚਾਂਦੀ ਆ। ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਵਰਗੀਆਂ ਭਾਗਵੇਂ ਬ੍ਰਿਗੇਡ ਦੀਆਂ ਇਹ ਫੋਰਸਾਂ ਜਿਹੜੀਆਂ ਨੇ ਇਹਨਾਂ ਨੂੰ ਮੂਹਰੇ ਲਾ ਕੇ ਪਹਿਲਾਂ ਵੀ ਬੜੇ ਕੁਝ ਕੀਤੇ ਗਏ ਨੇ, ਬੜੇ ਕਾਂਡ ਜਿਹੜੇ ਆ ਉਹ ਕਰਵਾਏ ਗਏ ਨੇ। ਤੇ ਇੱਥੇ ਪਤਾ ਨਹੀਂ ਹੁਣ ਕਿੰਨੀਆਂ ਕੁ ਜਾਨਾਂ ਜਾਣਗੀਆਂ ਜਾਂ ਕਿੰਨਾ ਕੁ ਮਾਹੌਲ ਦੇ ਵਿੱਚ ਗੜਬੜ ਹੋਣੀ ਆ। ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉੱਥੇ ਕੋਈ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਤੇ ਆਪਸ ਵਿੱਚ ਲੜ ਭਿੜ ਕੇ ਇੱਕ ਇਹੋ ਜਿਹਾ ਮਾਹੌਲ ਤਿਆਰ ਕਰਤਾ ਕਿ ਹੁਣ ਸਾਰੇ ਨੈਸ਼ਨਲ ਮੀਡੀਆ ਉੱਤੇ ਬੜੀ ਹਾਲ ਦਹਾਈ ਪਾਈ ਹੋਈ ਆ ਕਿ ਜੀ ਇੰਟਰਨੈਟ ਬੰਦ ਕਰਨਾ ਪੈ ਗਿਆ, ਉੱਥੇ ਤਾਂ ਅੱਗਾਂ ਲੱਗੀਆਂ, ਬੜਾ ਖੂਨ ਖਰਾਬਾ ਹੋ ਗਿਆ। ਇੱਥੇ ਮੁਸਲਮਾਨ, ਈਸਾਈ ਜਾਂ ਹੋਰ ਲੋਕਾਂ ਨੇ ਤਾਂ ਦਸੌਂਤੇ ਕੱਟਣੇ ਹੀ ਆ, ਸੰਤਾਪ ਭੋਗਣਾ ਹੀ ਆ। ਇੱਥੇ ਤਾਂ ਹਿੰਦੂ ਚੀਕਾਂ ਮਾਰਦੇ ਫਿਰਦੇ ਆ ਸਭ ਤੋਂ ਵੱਧ ਕੇ ਹਿੰਦੂ ਖਤਰੇ 'ਚ। ਇਸ ਵੇਲੇ ਬਹੁਤ ਸਾਰੇ ਹਿੰਦੂ ਨੇ ਜਿਹੜੇ ਇਸ ਸੱਚਾਈ ਨੂੰ ਮੰਨਦੇ ਆ ਤੇ ਮੀਡੀਆ ਵਿੱਚ ਆ ਕੇ ਪਿੱਟਦੇ ਆ ਕਿ ਬਾਕੀ ਭਾਈਚਾਰੇ ਵਾਲਿਓ ਆ ਜਿਹੜੇ 4 ਜਾਣੇ ਐਵੇਂ ਚਾਹੁੰਦੀ ਫਿਰਦੇ ਆ ਭਾਰਤ ਮਾਤਾ ਕੀ ਜੈ, ਇਹਨਾਂ ਨੂੰ ਹੀ ਕੁਝ ਮਿਲਦਾ ਹੋਣਾ, ਸਾਡੇ ਬਾਕੀ ਸਾਰਾ ਭਾਈਚਾਰਾ ਤਾਂ ਤੁਹਾਡੇ ਵਾਂਗੂ ਹੀ ਕਸ਼ਟ ਕੱਟ ਰਿਹਾ, ਹਿੰਦੂ ਵਾਕਿਆ ਹੀ ਖਤਰੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਣੀਪੁਰ ਦੇ ਘਟਨਾਕ੍ਰਮ ਕਰਕੇ ਸਾਰੇ ਦੁਨੀਆ ਭਰ ਦੇ ਵਿੱਚ ਭਾਰਤੀ ਹਕੂਮਤ ਦੀ ਖਾਸ ਤੌਰ ਤੇ ਭਗਵੇਂ ਬ੍ਰਿਗੇਡ ਦੀ ਜਿਹੜੀ ਥੂ ਥੂ ਹੋ ਰਹੀ ਹੈ ਉਹਦੇ ਤੋਂ ਬਚਣ ਦੇ ਲਈ ਇਹ ਅੱਕੀ ਪਲਾਈ ਹੱਥ ਮਾਰ ਰਹੇ ਨੇ। ਤੇ ਸੌਖਾ ਤਰੀਕਾ ਇਹੀ ਹੁੰਦਾ ਵੀ ਕੋਈ ਬਰਾਬਰ ਹੋਰ ਪਖੰਡ ਜਿਹਾ ਕਰ ਲਓ, ਕੋਈ ਹੋਰ ਵੱਡਾ ਸਾਰਾ ਰੌਲਾ ਸ਼ੁਰੂ ਕਰਾ ਦਿਓ। ਤੇ ਅੱਜ ਹਰਿਆਣੇ ਦੇ ਵਿੱਚ ਇਸੇ ਤਰੀਕੇ ਦਾ ਇੱਕ ਖੂਨ ਖਰਾਬੇ ਵਾਲੀ ਘਟਨਾ ਜਿਹੜੀ ਹੈਗੀ ਆ ਉਹ ਕੀਤੀ ਗਈ ਆ। ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉੱਥੇ ਕੋਈ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਤੇ ਆਪਸ ਵਿੱਚ ਲੜ ਭਿੜ ਕੇ ਇੱਕ ਇਹੋ ਜਿਹਾ ਮਾਹੌਲ ਤਿਆਰ ਕਰਤਾ ਕਿ ਹੁਣ ਸਾਰੇ ਨੈਸ਼ਨਲ ਮੀਡੀਆ ਉੱਤੇ ਬੜੀ ਹਾਲ ਦਹਾਈ ਪਾਈ ਹੋਈ ਆ ਕਿ ਜੀ ਇੰਟਰਨੈਟ ਬੰਦ ਕਰਨਾ ਪੈ ਗਿਆ, ਉੱਥੇ ਤਾਂ ਅੱਗਾਂ ਲੱਗੀਆਂ, ਬੜਾ ਖੂਨ ਖਰਾਬਾ ਹੋ ਗਿਆ। ਮਣੀਪੁਰ ਦੀ ਘਟਨਾ ਜਿਹੜੀ ਆ 2-3 ਮਹੀਨੇ ਇਹਨਾਂ ਨੇ ਬਾਹਰ ਨਹੀਂ ਕੱਢੀ। ਮਈ ਮਹੀਨੇ ਤੋਂ ਮਈ ਦੇ ਵਿੱਚ ਸਾਰਾ ਕੁਝ ਵਾਪਰਿਆ ਜਿਹਦੇ ਉੱਤੇ ਸਾਰਾ ਸਮਾਜ ਸ਼ਰਮਸ਼ਾਰ ਹੈ। ਪਰ ਜੂਨ ਲੰਘ ਗਿਆ, जुलाई के अंतिम दिनों के विच आके ये लोगों के समझ पई गल कि की कुछ वापरिया। पर अज इस गल दे उत्ते हुण हाल दहाई पाई गई आ कि हरियाणे विच देखो जी किवें उत्थे तां बहुत माड़ा वापर गया। हुण इस घटना के कारण की ने जां इत्थे भगवें ब्रिगेड दा शोभा यात्रा दा की रौला सी, क्योंकि विश्व हिंदू परिषद, बजरंग दल वर्गियां भगवें ब्रिगेड दीयां ये फोर्सां जिहड़ियां ने ਇਹਨਾਂ ਨੂੰ ਮੂਹਰੇ ਲਾ ਕੇ ਪਹਿਲਾਂ ਵੀ ਬੜੇ ਕੁਝ ਕੀਤੇ ਗਏ ਨੇ, ਬੜੇ ਕਾਂਡ ਜਿਹੜੇ ਆ ਉਹ ਕਰਵਾਏ ਗਏ ਨੇ। ਤੇ ਇੱਥੇ ਪਤਾ ਨਹੀਂ ਹੁਣ ਕਿੰਨੀਆਂ ਕੁ ਜਾਨਾਂ ਜਾਣਗੀਆਂ ਜਾਂ ਕਿੰਨਾ ਕੁ ਮਾਹੌਲ ਦੇ ਵਿੱਚ ਗੜਬੜ ਹੋਣੀ ਆ। ਪਰ ਇਸ ਵੇਲੇ ਹਰਿਆਣੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਜਿੱਥੇ ਸਾਰੇ ਮੀਡੀਆ ਦੇ ਵਿੱਚ ਛਾਈਆਂ ਹੋਈਆਂ ਨੇ, ਨਾਲ ਦੀ ਨਾਲ ਉੱਥੇ ਇਸ ਖਬਰ ਦੇ ਨਾਲ ਹੋਰ ਵੀ ਜ਼ਿਆਦਾ ਡਰਾਉਣਾ ਜਿਹਾ ਮਾਹੌਲ ਬਣ ਗਿਆ ਕਿ ਜੀ ਇੰਟਰਨੈਟ ਬੰਦ ਕਰਤਾ। क्योंकि ਜਿਹੜੀਆਂ ਮੁੱਢਲੇ ਦੌਰ ਦੀਆਂ ਖਬਰਾਂ ਆਈਆਂ ਉਹ ਤਾਂ ਇੰਟਰਨੈਟ ਕਰਕੇ ਸਾਰੇ ਫੈਲ ਗਈਆਂ ਤੇ ਹੁਣ ਉੱਥੇ ਪਤਾ ਨਹੀਂ ਲੱਗ ਰਿਹਾ ਕਿ 144 ਧਾਰਾ ਲਾਉਣ ਤੋਂ ਬਾਅਦ ਜਾਂ ਨੈਟ ਸਰਵਿਸ ਬੰਦ ਹੋਣ ਤੋਂ ਬਾਅਦ ਅਸਲ ਵਿੱਚ ਵਾਪਰ ਕੀ ਰਿਹਾ। ਸੋ ਇਸ ਗੱਲ ਦੇ ਵਿੱਚ ਸਾਡਾ ਤਾਂ ਸਿੱਧਾ ਜਿਹਾ ਮੇਰਾ
ਇਹਦੇ ਵਾਸਤੇ ਜੋੜ ਘਟਾਓ ਕਰਕੇ ਜਿਹੜਾ ਰਿਜ਼ਲਟ ਕੱਢਿਆ ਹੋਇਆ ਉਹ ਇਹ ਆ ਕਿ ਮਨੀਪੁਰ ਦੀ ਘਟਨਾ ਵਾਂਗ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੁਣ ਵਾਪਰਾਈਆਂ ਜਾਣਗੀਆਂ। ਸਾਰੇ ਭਾਰਤ ਵਿੱਚ ਹਰ ਖਿੱਤੇ ਵਿੱਚ ਲੋਕਾਂ ਦੇ ਵਿੱਚ ਕਾਟੋ ਕਲੇਸ਼, ਲੜਾਈਆਂ ਝਗੜੇ, ਦੰਗੇ, ਕਤਲੋਗਾਰਦ, ਕਿਉਂਕਿ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਦੋਂ ਤੱਕਰ ਭਾਗਵੇਂ ਬ੍ਰਿਗੇਡ ਨੇ ਆਪਦੇ ਕਮਲ ਨੂੰ ਜਿੰਨਾ ਵੱਧ ਫੈਲਾਉਣਾ ਖੰਡਾਉਣਾ, ਕਹਿੰਦੇ ਆ ਨਾ ਵੀ ਕਮਲ ਜਿਹੜਾ ਚਿੱਕੜ ਦੇ ਵਿੱਚ ਜ਼ਿਆਦਾ, ਸੋ ਚਿੱਕੜ ਝੰਗਾੜ ਚਾਹੀਦਾ, ਕਤਲੋਗਾਰਦ ਲੋਕਾਂ ਦੀ ਜਾਨ ਜਾਵੇ, ਕੋਈ ਮਰੇ ਕੋਈ ਖਪੇ, ਲੀਡਰਾਂ ਦੀ ਚਾਂਦੀ ਆ, ਸਿਆਸਤ ਚਮਕਦੀ ਆ। ਸੋ ਸਿਆਸੀ ਨਜ਼ਰੀਏ ਤੋਂ ਸਾਰੇ ਮੁਲਕ ਦੇ ਲੋਕਾਂ ਨੂੰ, ਆਮ ਜਿਹੜਾ ਨਾਗਰਿਕ ਹੁੰਦਾ ਜਿਹਨੂੰ ਵਿਚਾਰੇ ਨੂੰ 3 ਟਾਈਮ ਦੀ ਰੋਟੀ ਦਾ ਫਿਕਰ ਹੁੰਦਾ, ਉਹਨੂੰ ਇਸ ਸਾਰੇ ਕਾਸੇ ਦਾ ਫਰਕ ਪੈਂਦਾ। ਵੱਡੇ ਲੀਡਰਾਂ ਨੂੰ, ਵੱਡੀਆਂ ਧਿਰਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਸੀਂ ਜਿੱਥੇ ਭਾਰਤੀ ਲੋਕਾਂ ਦੀ ਹਿਫਾਜ਼ਤ ਲਈ ਚਿੰਤਤ ਹਾਂ ਕਿ ਇਹ ਗਰੀਬ ਲੋਕ, ਆਮ ਲੋਕ, ਕਿਉਂਕਿ ਜਦੋਂ ਅਸੀਂ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਸਾਰਾ ਮਾਹੌਲ ਦੇਖਿਆ ਤਾਂ ਥਾਂ ਥਾਂ ਤੋਂ ਲੋਕ ਵੀਡੀਓਜ਼ ਪਾ ਕੇ ਲਾਈਵ ਕਰ ਕਰਕੇ ਦੱਸਦੇ ਸੀ ਕਿ ਜੇ ਖਾਲਿਸਤਾਨ ਬਣਨਾ ਤਾਂ ਸਾਰਾ ਭਾਰਤ ਖਾਲਿਸਤਾਨ ਬਣੇ, ਇਹਨਾਂ ਤੋਂ ਸਾਡਾ ਖਹਿੜਾ ਛੁਡਾਓ। ਇਹ ਜ਼ਾਲਮ ਤੇ ਬੁੱਚੜ ਲੋਕ ਜਿਹੜੇ ਨੇ, ਜਿਹੜੇ ਆਪਦੀ ਹੀ ਜਿਹੜੀ ਪਰਜਾ ਉਹਦਾ ਖੂਨ ਜਿਹੜਾ ਪੀ ਕੇ ਆਪਦੀ ਸਿਆਸੀ ਹਵਸ ਆ ਜਿਹੜੀ ਉਹਨੂੰ ਵਧਾਉਂਦੇ ਆ। ਉਹ ਇਸ ਕਰਕੇ ਅਸੀਂ ਤਾਂ ਇਹ ਸਮਝਦੇ ਹਾਂ ਕਿ ਸਾਰੇ ਸੰਸਾਰ ਦੇ ਵਿੱਚ, ਕਿਉਂਕਿ ਸਾਨੂੰ ਗੁਰੂ ਪਾਤਸ਼ਾਹ ਦਾ ਜਿਹੜਾ ਹੁਕਮ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਤਾਂ ਹਰ ਇੱਕ ਦਾ ਭਲਾ ਹੀ ਮੰਗਣਾ ਸਿੱਖਿਆ। ਤੇ ਇਹ ਗੱਲ ਵੱਖਰੀ ਆ ਕਿ ਜਦੋਂ ਆ ਹੜ੍ਹਾਂ ਵਾਲਾ ਚੱਲਦਾ ਸੀ ਉਦੋਂ ਇੱਕ ਹਿੰਦੂ ਕੱਟੜਪੰਥੀ ਭਾਗਵੇਂ ਬ੍ਰਿਗੇਡ ਨੇ, ਕਿਉਂਕਿ ਜਿਹੜਾ RSS ਵਾਲਿਆਂ ਨੇ ਲੋਕਾਂ ਦੇ ਮਨਾਂ 'ਚ ਜ਼ਹਿਰ ਪਾਈ ਆ, ਉਹਨੇ ਲਿਖ ਕੇ ਪਾਇਆ ਵੀ हे ਭਗਵਾਨ, ਇਨਕੀ ਨਸलें भी तबाह हो जाएं, इनकी फसलें भी तबाह हो जाएं। ਇਹੋ ਜਿਹੀ ਫਿਤਰਤ ਵਾਲੇ, ਇਹੋ ਜਿਹੇ ਬਦਮਗਜ ਲੋਕਾਂ ਦੇ ਉੱਤੇ ਤਰਸ ਆਉਂਦਾ ਕਿ ਤੁਸੀਂ ਅਸਲੀਅਤ ਨੂੰ ਸਮਝੋ। ਇਹ ਇੱਕ ਭਾਗਵੇਂ ਬ੍ਰਿਗੇਡ ਦਾ, ਹਿੰਦੂ ਕੱਟੜਵਾਦ ਦਾ, ਹਿੰਦੂ ਰਾਸ਼ਟਰਵਾਦ ਦਾ ਝੰਡਾ ਜਿਹੜਾ, ਇਹ ਆਮ ਲੋਕਾਂ ਨੂੰ, ਖਾਸ ਤੌਰ ਤੇ ਤੁਹਾਨੂੰ ਵੀ ਕੁਝ ਨਹੀਂ ਮਿਲਣਾ। ਚੇਤੇ ਕਰੋ ਜਦੋਂ ਗੁਜਰਾਤ ਦੇ ਵਿੱਚ ਮੋਦੀ ਦੀ ਅਗਵਾਈ ਹੇਠ, ਮੋਦੀ ਦੀ ਸੁਪਰਵਿਜ਼ਨ ਹੇਠ ਕਤਲੇਆਮ ਹੋਇਆ, ਤਾਂ ਬਾਅਦ ਵਿੱਚ 10-12 ਸਾਲ ਬਾਅਦ ਉਹ ਜਿਹੜਾ ਸਭ ਤੋਂ ਵੱਡਾ ਉਸ ਮੌਕੇ ਜਿਹਨੇ ਬੜੀਆਂ ਉਸ ਟਾਈਮ ਘਿਨਾਉਣੀਆਂ ਘਟਨਾਵਾਂ ਦੇ ਵਿੱਚ ਮੂਹਰੇ ਹੋ ਕੇ ਹਿੱਸਾ ਲਿਆ ਸੀ, ਉਹਦੀ ਫੋਟੋ ਬੜੀ ਪ੍ਰਚਲਿਤ ਹੋਈ ਸੀ ਕਿ ਇਹ ਬੰਦਾ ਬੜਾ ਭਾਰੀ ਕਾਤਲ ਹੈ। ਤੇ ਇੱਕ ਹੋਰ ਬੜੇ ਜਿਹੜਾ ਹੱਥ ਜੋੜੀ ਖੜਾ ਰੋਂਦਾ ਕਰ ਲਾਉਂਦਾ ਸੀਗਾ, ਇੱਕ ਫੋਟੋ ਉਸ ਮੁਸਲਮਾਨ ਦੀ ਪ੍ਰਚਲਿਤ ਹੋਈ। ਤੇ ਉਹ ਬਾਅਦ ਵਿੱਚ 10-15 ਸਾਲ ਬਾਅਦ ਇਕੱਠੇ ਕੀਤੇ ਸਮਾਜ ਨੇ, ਤੇ ਦੋਨੇ ਜਾਣੇ ਹੀ ਬਦਲੇ ਹੋਏ ਮਾਹੌਲ ਦੇ ਵਿੱਚ ਸ਼ਾਂਤੀ ਦੀ, ਸਥਿਰਤਾ ਦੀ, ਰੋਜੀ ਰੋਟੀ ਦੀ ਤੇ ਹੋਰ ਚੀਜ਼ਾਂ ਦੀ ਗੱਲ ਕਰ ਰਹੇ ਸੀ। ਸੋ ਜਿਹੜੇ ਇਸ ਫਿਰਕੂ ਜਨੂਨ ਦੇ ਵਿੱਚ, ਉਕਸਾਵੇ ਵਿੱਚ ਆ ਕੇ ਇਸ ਤਰੀਕੇ ਨਾਲ ਕਤਲੇਆਮ ਕਰਦੇ ਆ, ਉਹ ਬਾਅਦ ਵਿੱਚ ਆਪਦੀ ਜ਼ਮੀਰ ਜੇ ਜਾਗਦੀ ਹੋਵੇ, ਜੇ ਉਹਦੇ ਮਾਂ-ਬਾਪ ਨੇ ਕਿਤੇ ਚੰਗੇ ਸੰਸਕਾਰ ਦਿੱਤੇ ਹੋਣ, ਬਾਅਦ ਵਿੱਚ ਬੰਦਾ ਤੜਪਦਾ, ਪਛਤਾਉਂਦਾ ਜ਼ਰੂਰ ਹੈ। ਸੋ ਇਹ ਫਿਰਕੂ ਜਨੂਨ ਨੂੰ ਲਾਂਬੂ ਲਾ ਕੇ ਸਾਰੇ ਭਾਰਤ ਵਿੱਚ ਗੈਰ ਹਿੰਦੂ ਲੋਕਾਂ ਦੇ ਉੱਤੇ ਜ਼ੁਲਮ ਕਰਨ ਵਾਲੀ ਫਿਤਰਤ ਉਹੀ ਆ ਜਿਹਦੇ ਬਾਰੇ ਸਾਨੂੰ ਦੱਸਿਆ ਜਾਂਦਾ ਕਿ ਔਰੰਗਜ਼ੇਬ ਬੜਾ ਮਾੜਾ ਸੀ। ਔਰੰਗਜ਼ੇਬ ਸਾਰੇ ਭਾਰਤ ਦੇ ਵਿੱਚ ਲੋਕਾਂ ਨੂੰ ਮੁਸਲਮਾਨ ਬਣਾਉਣ ਲਈ ਜ਼ੁਲਮ ਕਰਦਾ ਸੀ ਕਿ ਨਹੀਂ ਤਾਂ ਤੁਹਾਨੂੰ ਜਿਹੜਾ ਦੀਨ ਕਬੂਲੋ ਜਾਂ ਮੌਤ, ਵੀ ਤੁਸੀਂ ਮੁਸਲਮਾਨ ਬਣੋ। ਤੇ ਇਸ ਇਤਿਹਾਸ ਦੇ ਬਾਰੇ ਜੋ ਕੁਝ ਜਾਣਦੇ ਆ, ਜੋ ਕੁਝ ਪੜ੍ਹਦੇ ਆ, ਜੋ ਕੁਝ ਸੁਣਦੇ ਆ, ਬੜਾ ਮਨ ਦੇ ਵਿੱਚ ਆਉਂਦਾ ਕਿ ਵਾਕਿਆ ਹੀ ਜੇ ਕਿਸੇ ਨੇ ਇਹ ਕੁਝ ਕੀਤਾ ਹੈ ਤਾਂ ਭਾਈ ਗਲਤ ਕੀਤਾ। ਇਸ ਤਰੀਕੇ ਨਾਲ ਧਰਮ ਫੈਲਾਉਣਾ, ਇਹ ਧਰਮ ਦੀ ਸੇਵਾ ਨਹੀਂ। ਇਹਦੇ ਤੋਂ ਕੋਈ ਤੁਹਾਡਾ ਰੱਬ, ਚਾਹੇ ਤੁਸੀਂ ਉਹਨੂੰ ਅੱਲਾ ਕਹੋ, ਚਾਹੇ ਭਗਵਾਨ ਕਹੋ, ਉਹ ਖੁਸ਼ ਨਹੀਂ ਹੋ ਸਕਦਾ। ਪਰ ਹੁਣ ਉਹੋ ਜਿਹੀ ਫਿਤਰਤ ਇਸ ਵੇਲੇ ਅਸੀਂ ਇਸ ਮੁਲਕ ਦੇ ਹਾਕਮਾਂ ਦੇ ਵਿੱਚ, ਭਾਗਵੇਂ ਬ੍ਰਿਗੇਡ ਵਾਲਿਆਂ ਵਿੱਚ ਦੇਖ ਰਹੇ ਹਾਂ। ਜਦੋਂ ਇਹ ਸਾਰੀ ਗੱਲ ਦੇਖਦੇ ਕਰਦੇ ਆ ਤਾਂ ਮਨ ਦੇ ਵਿੱਚ ਆਉਂਦਾ ਹੈ ਕਿ ਜੀ BJP ਵਾਲੇ, ਸ਼ਾਇਦ RSS ਵਾਲੇ ਇਦਾਂ ਦੇ ਨੇ ਕਿ ਵੀ ਇਹੀ ਸਾਰੇ ਮੁਲਕ ਦੇ ਵਿੱਚ ਗੈਰ ਹਿੰਦੂ ਲੋਕਾਂ ਪ੍ਰਤੀ ਇਸ ਤਰ੍ਹਾਂ ਦੀ ਕੋਈ ਗੱਲ ਸੋਚਦੇ ਹੋਣ, ਪਰ ਇਦਾਂ ਨਹੀਂ ਹੈ। ਮੈਂ ਇੱਥੇ ਗਾਂਧੀ ਦੀਆਂ, ਜਿਹਨੂੰ ਮਹਾਤਮਾ ਕਿਹਾ ਜਾਂਦਾ, ਉਹਦੀਆਂ ਕਈ ਕਿਤਾਬਾਂ ਇਕੱਠੀਆਂ ਕੀਤੀਆਂ
जिन्हां विचों एक आ हैगी है जी मेरे सपनों का भारत। ये गांधी ने अंग्रेजां दे वेले ਉਹ ਆਪਦਾ मॉडल दस्सिया सी कि मेरे सुपनियां दा भारत किहो जिहा होऊगा जदों मुल्क आजाद हो गया, गोरे चले गए। ਇਹਨੂੰ पढ़ लो, हिंदू स्वराज ਉਹਦੀ किताब आ, ਉਹਨੂੰ पढ़ लो। होर इस तरह ਦੀਆਂ किताबां ने, ਉਹ भी इस मुल्क दे विच हिंदूइज्म ਨੂੰ ही चोटी ते देखना चाहुंदा सी ते बाकी सारिਆਂ ਨੂੰ दबैल बना के देखना चाहुंदा सी। सो कांग्रेस जां गांधी भी ਉਹ ਜਾਣੀ कि नरम तरीके नाल थोड़ा जिहा ढिला रख के काम करदे सी। इन्हां ने ਉਹ चीज़ दे उत्ते लिआंदा जदों 40-50 साल ਇਹ ਲੱਗੇ रहे। अखीर फिर लोकां नूं उकसाउण लई, लोकां नूं भड़काउण लई माहौल बनाता। उदों फिर मोदी वर्गे, अडवाणी वर्गे आ गए कि जी इन्हां तों की होना, तुसीं सानूं दिओ एक वारी मौका, देखो फट्टे चकदे किवें असीं राम जन्म भूमि दा मसला निबेड़दे आ ते किवें असीं मुसलमानां नूं खूंजे लाउने आ। ਹੁਣ ਮੁਸਲਮਾਨਾਂ ਸਮੇਤ ਬਾਕੀ ਸਾਰੀਆਂ ਘੱਟ ਗਿਣਤੀਆਂ ਜਿਹੜੀਆਂ ਨੇ ਉਹਨਾਂ ਦਾ ਖੂਨ ਪੀਤਾ ਜਾ ਰਿਹਾ। ਤੋ ਜਦੋਂ ਕਿਤੇ ਰੌਲਾ ਵੱਧ ਜਾਂਦਾ, ਅੱਜ ਤਾਂ ਇੰਟਰਨੈਟ ਦਾ ਯੁੱਗ ਆ, ਮਨੀਪੁਰ ਦੀ ਘਟਨਾ 3 ਮਹੀਨੇ ਬਾਅਦ ਹੀ ਚਾਹੇ ਬਾਹਰ ਆਈ, ਆ ਤਾਂ ਗਈ। ਸਾਡੇ ਨਾਲ ਜੋ ਉਦੋਂ ਵਾਪਰਿਆ ਉਹਦਾ ਤਾਂ ਵੇਰਵਾ ਜਿਹੜਾ ਹੈਗਾ ਅਜੇ ਤੱਕ ਵੀ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ। ਪਰ ਅੱਜ ਦੀ ਤਰੀਕ ਵਿੱਚ ਚਾਲਾਂ ਹੋਰ ਜਿਹੜੀਆਂ ਕਮੀਨੀਆਂ ਚੱਲੀਆਂ ਜਾ ਰਹੀਆਂ। ਇਹ ਨਹੀਂ ਮੰਨਿਆ ਜਾ ਰਿਹਾ ਕਿ ਸਾਡੇ ਵਾਕਿਆ ਹੀ ਗੜਬੜ ਹੋ ਰਹੀ ਆ। ਸਾਡੇ ਲੋਕ ਜਿਹੜੇ ਆ ਫਿਰਕੂ ਨਫ਼ਰਤ ਦੇ ਤਹਿਤ ਦੂਜਿਆਂ ਲੋਕਾਂ ਤੇ ਜ਼ਬਰ ਕਰ ਰਹੇ ਨੇ। ਇਹ ਆਪਦੀ ਗਲਤੀ ਜਿਹੜੀ ਆ ਮੰਨਣ ਦੀ ਥਾਂ ਮੁਲਕ ਦੇ ਹਾਕਮ ਜਿਹੜੇ ਆ ਉਹ ਕਹਿੰਦੇ ਆ ਕਿ ਇਹ ਤਾਂ ਜੀ ਸਾਰੇ ਭਾਰਤ ਵਿੱਚ ਹੀ ਇਹ ਕੰਮ ਹੋਣਾ ਚਾਹੀਦਾ। ਥਾਂ ਥਾਂ ਦੇ ਉੱਤੇ ਲੋਕਾਂ ਦੇ ਉੱਤੇ, ਦੂਜਿਆਂ ਦੇ ਉੱਤੇ ਹਿੰਦੂਆਂ ਦਾ ਦਾਬਾ ਹੋਣਾ ਚਾਹੀਦਾ। ਹਿੰਦੂਆਂ ਦਾ ਦਾਬਾ ਬਣਾਉਣ ਲਈ ਕਿਤੇ ਕੁਛ ਜਿਹੜਾ ਉਹ ਕੀਤਾ ਜਾ ਰਿਹਾ। ਤੇ ਇਹ ਚੀਜ਼ ਜਿਹੜੀ ਆ, ਇਹ ਜਿਹੜੇ ਲੋਕ ਇਸ ਮੁਲਕ ਦੀ ਆਜ਼ਾਦੀ ਲਈ ਲੜੇ, ਜੇ ਕਿਤੇ ਉਹ ਦੇਖਦੇ ਹੋਣ, ਉਹ ਜ਼ਰੂਰ ਸ਼ਰਮਿੰਦੇ ਹੁੰਦੇ ਹੋਣਗੇ ਵੀ ਉਦੋਂ ਅਸੀਂ ਜਿਨ੍ਹਾਂ ਗੋਰਿਆਂ ਦੇ ਖਿਲਾਫ ਲੜਦੇ ਸੀ, ਉਹ ਗੋਰਿਆਂ ਨੇ ਤਾਂ ਸਾਨੂੰ ਫੇਰ ਕਿਸੇ ਤਰੀਕੇ ਦੀ ਖੁੱਲ੍ਹ ਦਈ ਰੱਖੀ। ਮੈਂ ਇੱਥੇ ਨਾਭੇ ਜੇਲ੍ਹ 'ਚ ਸੀਗਾ, ਉੱਥੇ ਮੇਰੇ ਕੋਲੇ ਕਾਫੀ ਸਾਰੀਆਂ ਧਾਰਮਿਕ ਕਿਤਾਬਾਂ ਸੀ ਤੇ ਉਦੋਂ ਪੁਲਿਸ ਵਾਲੇ ਇੱਧਰ ਤਲਾਸ਼ੀ ਲੈਣ ਆਏ ਤੇ ਉਹ ਕਹਿੰਦੇ ਜੀ ਇਹ ਕਿਤਾਬਾਂ ਕਿਉਂ ਰੱਖੀਆਂ? ਤੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਡਿਊਟੀ ਵਿੱਚ ਦੀ ਪਰਮਿਸ਼ਨ ਆ ਬਕਾਇਦਾ, ਇਹ ਕਹਿੰਦੇ ਇੰਨੀਆਂ ਰੱਖ ਸਕਦੇ ਹੋ, ਐ ਕਿਵੇਂ ਰੱਖ ਲੀਆਂ? ਤੇ ਮੈਂ ਕਿਹਾ ਵੀ ਉਹ ਭਗਤ ਸਿੰਘ ਵਾਲੀ ਫਿਲਮ ਤੁਸੀਂ ਵੀ ਦੇਖੀ ਹੋਣੀ ਆ। ਤੇ ਭਗਤ ਸਿੰਘ ਨੇ ਏਡੀ ਵੱਡੀ ਉਦੋਂ ਲੜਾਈ ਲੜੀ ਜੇਲ੍ਹ ਦੇ ਵਿੱਚ ਰਹਿ ਕੇ, ਉਦੋਂ ਅੰਗਰੇਜ਼ਾਂ ਨੇ ਮੰਨ ਲਈ ਗੱਲ। ਜੇ ਤੁਹਾਡੇ ਵੇਲੇ ਅੱਜ ਕੋਈ ਭੁੱਖ ਹੜਤਾਲ ਰੱਖ ਕੇ ਕਵੇ ਮੈਂ ਕਿਤਾਬਾਂ, ਫੇਰ ਤਾਂ ਕਿੱਥੇ ਤੁਸੀਂ ਰੱਖਣ ਦੇਣੀਆਂ ਸੀ। ਤੋ ਇਹ ਭਾਈ ਅੰਗਰੇਜ਼ ਹੀ ਸੀ ਜਿਨ੍ਹਾਂ ਨੇ ਇਹ ਸਹੂਲਤ ਦੇ ਦਿੱਤੀ ਵੀ ਚਲੋ ਜੇਲ੍ਹ 'ਚ ਬੈਠਾ ਆਪਦੀ ਆਈਡੀਓਲੋਜੀ ਨੂੰ, ਆਪਦੀ ਗੱਲ ਨੂੰ ਸਮਝਣ ਲਈ, ਆਪਦੇ ਧਰਮ ਬਾਰੇ ਪੜ੍ਹਨ ਲਈ ਜੇਕਰ ਕੋਈ ਬੰਦਾ ਅੰਦਰ ਜੇਲ੍ਹ ਦੇ ਵਿੱਚ ਕਿਤਾਬਾਂ ਪੜ੍ਹਦਾ ਤਾਂ ਚੰਗੀ ਗੱਲ ਆ। ਇਹ ਅੰਗਰੇਜ਼ ਹੀ ਸੀ। ਭਾਰਤ ਕਿਤਾਬ ਆ, ਇਹ ਉਸ ਟਾਈਮ ਲਿਖਣ ਦੀ, ਇਹਨੂੰ ਪ੍ਰਚਾਰਨ ਦੀ ਖੁੱਲ੍ਹ ਦਿੱਤੀ ਕਿ ਭਾਈ ਤੁਸੀਂ ਆਪਦਾ ਮਤ ਪ੍ਰਚਾਰ ਸਕਦੇ ਹੋ। ਅੱਜ ਜੇਕਰ ਕੋਈ ਖਾਲਿਸਤਾਨ ਦੀ ਗੱਲ ਕਰ ਲੈਂਦਾ, ਪਿੱਛੇ ਜੇ ਆਪਣੇ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਤੇ ਉਹਦੇ 2 ਸਾਥੀਆਂ ਨੂੰ ਤੁਹਾਨੂੰ ਪਤਾ ਹੀ ਆ ਵੀ ਉਮਰ ਕੈਦ ਕਰਤੀ ਕਿ ਜੀ ਇਹ ਪੰਥਕ ਮੈਗਜ਼ੀਨ ਕਿਉਂ ਰੱਖਦੇ ਆ। ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਜਿਹੜੇ ਕਿ ਗਦਰ ਲਹਿਰ ਦੇ ਵਿੱਚ 20 ਸਾਲ ਕੈਦ ਕੱਟੀ, ਉਮਰ ਕੈਦ ਕੱਟੀ, ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਉਹਨਾਂ ਸਾਰੀਆਂ ਕਿਤਾਬਾਂ ਦੇ ਵਿੱਚੋਂ ਜਿਹੜੀ ਸਭ ਤੋਂ ਜ਼ਿਆਦਾ ਲੋਕਾਂ 'ਚ ਚਰਚਿਤ ਆ ਉਹ ਜੇਲ੍ਹ ਚਿੱਠੀਆਂ ਕਿਤਾਬ। ਜੇਲ੍ਹ ਚਿੱਠੀਆਂ ਕਿਤਾਬ ਦੇ ਵਿੱਚ ਭਾਈ ਸਾਹਿਬ ਨੇ ਆਪਦੀ ਸਾਰੀ ਜੇਲ੍ਹ ਯਾਤਰਾ ਬਾਰੇ ਬਹੁਤ ਸੁਚੱਜੇ ਲਫ਼ਜ਼ਾਂ ਵਿੱਚ ਲਿਖਿਆ। ਸਰਦਾਰ ਭਗਤ ਸਿੰਘ ਨਾਲ ਮੁਲਾਕਾਤ ਵੀ ਆ। ਹੋਰ ਭਾਰਤ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੂੰ ਕੈਦ ਕਟਾਉਣ ਲਈ ਲੈ ਕੇ ਗਏ, ਗੋਰਿਆਂ ਨਾਲ ਜਾਂ ਹੋਰ ਲੋਕਾਂ ਨਾਲ ਜੋ ਉਹਨਾਂ ਦਾ ਵਰਤੋਂ ਵਿਹਾਰ ਰਿਹਾ, ਉਹ ਵੀ ਸਾਰਾ ਕੁਝ ਜੇਲ੍ਹ ਚਿੱਠੀਆਂ ਕਿਤਾਬ ਦੇ ਵਿੱਚ ਦਰਜ ਵਾ। ਜੇਲ੍ਹ ਚਿੱਠੀਆਂ ਕਿਤਾਬ ਦੇ ਵਿੱਚ ਇੱਕ ਥਾਂ ਦੇ ਉੱਤੇ ਭਾਈ ਸਾਹਿਬ ਨੇ, ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਨੇ ਆਪਦੇ ਵਿਚਾਰ ਲਿਖੇ ਆ। ਉਹਦੇ ਵਿੱਚ ਰਾਜ ਕਰਨ ਬਾਰੇ ਕੁਝ ਗੱਲਾਂ ਨੇ ਕਿ ਅਸੀਂ ਅਨਿਆਈ ਰਾਜ ਆ ਜਿਹੜਾ ਉਹ ਨਹੀਂ, ਉਹਦੀ ਭਗਤੀ ਨਹੀਂ ਕਰ ਸਕਦੇ, ਅਸੀਂ ਨਿਆਂਕਾਰੀ ਰਾਜ ਚਾਹੁੰਦੇ ਆ। ਇਸ ਤਰ੍ਹਾਂ ਦੀਆਂ ਕੁਝ ਸ਼ਬਦ, ਕੁਝ ਲਾਈਨਾਂ ਸੀ ਜਿਹੜੀਆਂ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈਆਂ ਸੀ। ਇਹੋ ਜਿਹੀਆਂ ਗੱਲਾਂ ਇਕੱਠੀਆਂ ਕਰਕੇ NIA ਵਾਲਿਆਂ ਨੇ ਤੇ ਹੋਰ ਏਜੰਸੀਆਂ ਨੇ ਰਲ ਕੇ ਇੱਕ ਕੇਸ ਬਣਾਇਆ ਜਿਹਦੇ ਵਿੱਚ ਉਹਨਾਂ ਨੂੰ ਉਮਰ ਕੈਦ ਕਰਾ ਦਿੱਤੀ। ਕਹਿੰਦੇ ਜੀ ਇਹਨਾਂ ਕੋਲੇ ਭੜਕਾਊ ਲਿਟਰੇਚਰ ਆ,
इन्हां कोले धार्मिक किताबां ने, ये ऐ ते आओ बड़ियां गल्लां। हुण राज करेगा खालसा तक नूं भी उहदे च जां गुरबाणी दीयां जिहड़ियां ओहो जिहियां तुकां जां पंक्तियां ने उन्हां नूं लै के वो केस सारा बनाया सी। हुण एक पासे कहंदे आ भी भाई रणधीर सिंह नारंगवाल गदरी बाबियां दे विच ने, मुल्क दी आज़ादी दे हीरो ने, ते एक पासे उन्हां दे ही विचार जिहड़े जेल चिट्ठियां किताब च उन्हां नूं देश लई खतरा मन के इह परचे दर्ज करके उमर कैदां करा रहे। दसो किधर नूं जांदी है गल। फिर अज इत्थे अखबारां दे विच इक खबर आई आ कि सुप्रीम कोर्ट ने कहा कि किसी भी किन्ना भी कोई हिंसक किन्ना भी कोई भड़काऊ लिटरेचर होवे, मैगजीन होवे, किताब होवे, ਉਹਦੇ ਨਾਲ UAPA ਲਾ ਦੇਣੀ ਇਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਦਰਸਾਇਆ ਜਾ ਸਕਦਾ। ਸੋ ਇੱਕ ਪਾਸੇ ਇਹ ਗੱਲ ਆ, ਪਰ ਸਾਡੇ ਬਹੁਤ ਸਾਰੇ ਬੰਦਿਆਂ ਦੇ ਉੱਤੇ ਮੁਕੱਦਮੇ ਬਣਾਏ ਜਾ ਰਹੇ ਨੇ। ਇਹ ਮੁਲਕ ਦਾ ਦੋਗਲਾਪਣ ਇੱਥੋਂ ਆ ਕਿ ਇੱਕ ਪਾਸੇ ਸਾਡੇ ਕੋਲੇ ਬੜੀਆਂ ਜੱਜਮੈਂਟਾਂ ਨੇ ਕਿ ਭਾਰਤ ਦਾ ਸੰਵਿਧਾਨ ਤੁਹਾਨੂੰ ਖਾਲਿਸਤਾਨ ਦੀ ਐਡਵੋਕੇਸੀ ਕਰਨ ਦਾ, ਖਾਲਿਸਤਾਨ ਦੇ ਬਾਰੇ ਪ੍ਰਾਪੇਗੰਡਾ ਕਰਨ ਦਾ ਹੱਕ ਦਿੰਦਾ। ਬਣਦੇ ਤਾਂ ਆਪਦੇ ਆਪ ਨੂੰ अंग्रेजा वर्गे है ना भी असीं बड़े जी लिबरल आ, ओपन माइंडेड आ, भी जिवें गोरियां ने उस मौके भारत दे आज़ादी लई लड़न वालियां दे विचारां दे उत्ते कोई पाबंदी नहीं सी लाई, असीं भी खुले हैं। पर दूजे पासे उहने जी खालिस्तान कंध ते लिखता, उहने जी खालिस्तान दे नारे लाए, चक चक के जेल੍ਹਾਂ सुट्टी जांदे आ। उतों अदालतां दे विच जज जिहड़े आ वो देख के मत्थे ते हत्थ मारदे आ भी ये तां मुकदमा कोई बनदा ही नहीं, साडे कोले पहिलों ही जिहड़े इहो जिहे बड़े जजमेंटां पईयां ने। पर इस मुल्क दे हाकमां ने इस मुल्क दी आज़ादी लई लड़न वालियां दे किसी जीवनी नूं पढ़िया होवे तां ही पता होवे भी भाई रणधीर सिंह नारंगवाल ने की कीता, जां अज सरदार ऊधम सिंह सनाम दा शहीदी दिहाड़ा। इन्हां दा पूरा जोर लग्या पिया भी जिहड़े उहने कई नाम आपदी जिंदगी विच रखे ते उन्हां अड-अड नामां दे विच एक नाम उहने मुहम्मद सिंह आज़ाद दा भी रखिया सी, अड-अड धर्मां नूं सिंबलाइज करदा। पर इन्हां दे बड़ी कवली बुरकी फसी हुई आ भागवें ब्रिगेड वालियां दे। इह कहदे मूहरे उहदे राम शब्द लाओ किसी तरीके नाल। पिछले लंबे अरसे तो लोकां नूं इस गल दे उत्ते भंबल भूसा पिया होया भी कोई लिखत कोई सबूत तां किते मिलदा नहीं, पर यह कहंदे आ कि उहने राम मुहम्मद सिंह आज़ाद कहा। राम शब्द जदों उहने लाया ही नहीं आपदे नाम नाल ते इह नहीं कि सानूं कोई राम शब्द नाल नफरत आ। गुरबाणी विच भी राम शब्द जिहड़ा हैगा, क्योंकि अकाल पुरख वाहिगुरू नूं परिभाषित करन लई बेअंत नाउन जिहड़े आ वो वरते गए ने। राम शब्द भी अकाल पुरख वाहिगुरू दे मुतलक वरतिया गया। पर राम जिहड़ा वो कल्ला रामचंद्र जानी कि अयोध्या दा राजा नहीं है, जिवें कि असीं ये भी पढ़दे सुनदे आ ना कि एक राम दशरथ का बेटा, एक राम घट घट में लेटा। असीं ये भी तां पढ़दे आ ना बई जिहड़ा डेरा राम आ ना वो नहीं हैगा जिहड़ा अयोध्या दे विच राजकुमार सी, राजा सी, हैं जी। ते राम वो आ जिहड़ा उस अकाल पुरख वाहिगुरू दे लई शब्द वरतिया जांदा। पर सानू इत्थे बड़ियां मतां देण बह जांदे आ कि जे कुछ राम शब्द गुरबाणी च पिछे जे अक्षय कुमार भी एक फिल्म च भगाई जी मारदा फिरदा सी। सो सिख फलसफे नूं जां किसी भी धर्म दे इतिहास नूं जाणे बगैर आपदे कोलों आपदी मर्जी दीयां गल्लां करी जाणीआं, तो इस तरीके नाल गड़बड़ हो जाती है। हुण ऊधम सिंह सनाम ने जिस तरीके नाल सर माइकल अडवायर नूं उत्थे जाके सोधा लाया ते इंग्लैंड च 20 साल आपदे अंदर अग दबी रखी, इवें ही सरदार करतार सिंह सराभे होणी जां होर पंजाब दे विच बड़े इहो जिहे सूरमे आ, खास तौर के उत्ते गदर लहर ते बब्बर अकाली लहर। बब्बर अकाली लहर वालों का इतिहास इत्थे भाई जोगा सिंह कविशर ने जिन्ना शानदार गाया, जां जिहड़ा गोली चलदी गई नावल आ वो समेत होर कई लिखतां जां कई बंदियां ने गाया। पर भारतीय मीडिया ने जां हुकूमत ने सारे मुल्क दे लोकां नूं
ਇਹੀ ਦੱਸਣ ਤੇ ਜ਼ੋਰ ਲਾਇਆ ਹੋਇਆ ਵੀ ਉੱਥੇ ਇਕੱਲਾ ਭਗਤ ਸਿੰਘ ਹੋਇਆ, ਕਿਉਂਕਿ ਭਗਤ ਸਿੰਘ ਇਹਨਾਂ ਨੂੰ ਪੁੱਗਦਾ ਵਾ। ਭਗਤ ਸਿੰਘ ਸਰਦਾਰ ਨਹੀਂ ਰਿਹਾ, ਸਰਦਾਰੀ ਤਿਆਗਤੀ ਸੀ। ਭਗਤ ਸਿੰਘ ਨੇ ਮੈਂ ਨਾਸਤਕ ਕਿਉਂ ਹਾਂ ਵਾਲੀ ਕਹਾਣੀ ਤੋਰੀ ਸੀ। ਭਗਤ ਸਿੰਘ ਨੇ ਆਰੀਆ ਸਮਾਜੀ ਜਾਂ ਸਿੱਖੀ ਵਿਰੋਧੀ ਲੋਕਾਂ ਦੀਆਂ ਖੁਸ਼ੀਆਂ ਲੈਣ ਲਈ ਮੂੰਹ ਸਿਰ ਵੀ ਮਨਾ ਲਿਆ ਸੀ। ਸੋ ਕੁੱਲ ਮਿਲਾ ਕੇ ਸਰਦਾਰ ਭਗਤ ਸਿੰਘ ਆ ਜਿਹੜਾ, ਉਹ ਸਾਰੇ ਭਾਰਤ ਦਾ ਨਾਇਕ ਬਣਾਉਣ ਦੇ ਲਈ ਲਾਇਕ ਲੱਗਦਾ ਇਹਨਾਂ ਨੂੰ। ਸਰਦਾਰ ਕਰਤਾਰ ਸਿੰਘ ਸਰਾਭਾ ਤੇ ਸਰਦਾਰ ਊਧਮ ਸਿੰਘ ਇਹਨਾਂ ਬਾਰੇ ਢਿੱਲ ਵਰਤ ਲੈਂਦੇ ਆ। ਨਾਂ ਤਾਂ ਇਹ ਰਾਜਗੁਰੂ ਸੁਖਦੇਵ ਦਾ ਵੀ ਲੈ ਕੇ ਰਾਜੀ ਨਹੀਂ, ਉਹ ਮਜਬੂਰੀ ਬਸ ਸਰਦਾਰ ਭਗਤ ਸਿੰਘ ਦੇ ਕਰਕੇ ਲੈਣਾ ਪੈਂਦਾ। ਪਰ ਸਭ ਤੋਂ ਖਤਰਨਾਕ ਤੇ ਕਮੀਨੀ ਜਿਹੜੀ ਗੱਲ ਆ ਉਹ ਇਹ ਆ ਕਿ ਗਦਰ ਲਹਿਰ ਵਾਲੇ ਜਿਹੜੇ ਬਾਕੀ, ਖਾਸ ਤੌਰ ਤੇ ਭਾਈ ਰਣਧੀਰ ਸਿੰਘ ਨਾਰੰਗਵਾਲ ਆ ਜਿਹੜਾ, ਉਹਦਾ ਕਿਉਂਕਿ ਖੰਡਾ ਕਿਰਪਾਨ, ਉਹਦਾ ਸਿਰ ਦੇ ਉੱਤੇ ਦਸਤਾਰ ਦੇ ਉੱਤੇ ਸਾਰਾ ਜਿਹੜਾ ਚੇਨ ਚੱਕਰ ਆ, ਉਹ ਇਹਨਾਂ ਨੂੰ ਬੜਾ ਪਰੇਸ਼ਾਨ ਕਰਦਾ ਵੀ ਇਹਦੀ ਫੋਟੋ ਲਾ ਕੇ ਅਸੀਂ ਤਾਂ ਮਾਰੇ ਜਾਵਾਂਗੇ। ਤੋ ਇੱਥੇ ਤਾਂ ਇਹੋ ਜਿਹੀਆਂ ਕਿਤਾਬਾਂ ਨੇ ਗਦਰ ਲਹਿਰ ਬਾਰੇ। ਇੱਕ ਇਹੋ ਜਿਹੀ ਕਿਤਾਬ ਵੀ ਆ ਜਿਹਦੇ ਵਿੱਚ ਸਾਰੀ ਗਦਰ ਲਹਿਰ ਦੀ ਇਤਿਹਾਸ ਬਾਰੇ ਲਿਖਦੇ ਵਕਤ ਉਸ ਦੁਸ਼ਕਰਮ ਵਾਲੇ ਬੰਦੇ ਨੇ ਭਾਈ ਰਣਧੀਰ ਸਿੰਘ ਨਾਰੰਗਵਾਲ ਸ਼ਬਦ ਹੀ ਨਹੀਂ ਵਰਤੇ, ਜਦੋਂ ਕਿ ਸਾਰੀ ਲਹਿਰ ਦੇ ਵਿੱਚ, ਗਦਰ ਲਹਿਰ ਦੇ ਵਿੱਚ ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਥਾਂ ਉਹੀ ਆ ਜਿਵੇਂ ਇਸ ਮੌਜੂਦਾ ਖਾਲਿਸਤਾਨੀ ਸੰਘਰਸ਼ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਕੇਂਦਰ ਬਿੰਦੂ ਸੀ। ਤੇ ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਜੇ ਨਾਂ ਨਹੀਂ ਵਰਤਿਆ ਤਾਂ ਉਹਦੇ ਪਿੱਛੇ ਕੀ ਆ ਕਿ ਆਪਾਂ ਇਹਨਾਂ ਨੂੰ ਦੁਨੀਆ ਦੇ ਨਕਸ਼ੇ ਚੋਂ, ਲੋਕਾਂ ਦੇ ਮਨਾਂ ਚੋਂ ਮਿਟਾਉਣਾ। ਅੱਜ ਵੀ ਪੰਜਾਬ ਤੋਂ ਬਾਹਰ ਚਲੇ ਜਾਓ, ਹਰਿਆਣੇ ਤੋਂ ਸ਼ੁਰੂ ਕਰ ਲਓ, ਹਿਮਾਚਲ ਤੋਂ ਹੀ, ਲੋਕਾਂ ਨੂੰ ਨਹੀਂ ਪਤਾ ਕਿ ਗਦਰ ਲਹਿਰ ਵਰਗੀ ਇੱਕ ਹੋਰ ਲਹਿਰ ਇੱਥੇ ਚੱਲੀ ਜਿਹੜੀ ਸਿੱਧੀ ਖੜਕੇ ਦੜਕੇ ਵਾਲੇ ਸੀ, ਬੱਬਰ ਅਕਾਲੀ। ਵੀ ਬੱਬਰ ਅਕਾਲੀਆਂ ਨੇ ਕਿਹੜੇ ਦੁਸ਼ਟ ਸੋਧੇ, ਕਿਵੇਂ ਉਹਨਾਂ ਨੇ ਜਿਹੜੇ ਅੰਗਰੇਜ਼ ਜਾਂ ਟੋਡੀ ਸੀ ਜਿਹੜੇ ਖਾਸ ਤੌਰ ਤੇ ਗਦਾਰ ਲੋਕ, ਉਹਨਾਂ ਨਾਲ ਕਿਵੇਂ ਸਿੱਧੇ ਮੱਥੇ ਟੱਕਰ ਲਈ। ਸੋ ਉਹਨਾਂ ਨੇ ਸਾਰੇ ਭਾਰਤ ਦੇ ਵਿੱਚ ਹੋਰ ਬੰਦੇ ਜਿਹੜੇ ਨੇ ਉਹਨਾਂ ਨੂੰ ਉਭਾਰਿਆ। ਚਲੋ ਵਧੀਆ ਗੱਲ ਆ ਵੀ ਉਹਨਾਂ ਨੂੰ ਲੱਗਦਾ ਕਿ ਜੀ ਆਪਾਂ ਜਿਹੜੇ ਚੰਦਰ ਸ਼ੇਖਰ ਜੀ ਆ, ਸਰਦਾਰ ਭਗਤ ਸਿੰਘ ਆ, ਜਾਂ ਲਾਲਾ ਲਾਜਪਤ ਰਾਏ ਆ, ਗਾਂਧੀ ਆ, ਜਾਂ ਕੁਛ ਹੋਰ ਨੇ, ਭਾਈ ਚੰਗੀ ਗੱਲ ਆ। ਪਰ ਜਿਹੜੇ ਗਦਰ ਲਹਿਰ ਵਾਲੇ ਨੇ, ਜਿਹੜੇ ਬੱਬਰ ਅਕਾਲੀ ਨੇ, ਸਰਦਾਰ ਊਧਮ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਇਹਨਾਂ ਬਾਰੇ ਕੀ ਤੁਹਾਨੂੰ ਸੱਪ ਸੁੰਘ ਜਾਂਦਾ? ਸੱਚੀ ਗੱਲ ਇਹ ਹੈਗੀ ਆ ਕਿ ਜਿਹੜੇ ਗਾਂਧੀ ਨੇ ਆ ਲਿਖਿਆ ਸੀ ਮੇਰੇ ਸਪਨੋਂ ਕਾ ਭਾਰਤ, ਜਾਂ ਜਿਨ੍ਹਾਂ ਗੱਲਾਂ ਲਈ, ਜਿਨ੍ਹਾਂ ਨੂੰ ਮੁੱਖ ਰੱਖ ਕੇ ਸਰਦਾਰ ਭਗਤ ਸਿੰਘ ਲਿਖਦਾ ਰਿਹਾ, ਜਿਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਹੋਰ ਜਿਹੜੇ ਆਜ਼ਾਦੀ ਲਈ ਲੜਦੇ ਰਹੇ ਵੀ ਗੋਰਿਆਂ ਨੂੰ ਭਜਾਓ ਜੀ, ਇੱਥੇ ਆਪਦਾ ਸਵਰਾਜ ਲੈ ਕੇ ਆਉਣਾ, ਉਹ ਸਾਰੇ ਦੇ ਸਾਰੇ ਲੋਕਾਂ ਦੀਆਂ ਇਛਾਵਾਂ ਇੱਥੇ ਬਿਲਕੁਲ ਪੂਰੀਆਂ ਨਹੀਂ ਹੋ ਰਹੀਆਂ। ਉਹਨਾਂ ਨੇ ਕਦੇ ਨਹੀਂ ਸੀ ਕਿਹਾ ਹੈਗਾ ਕਿ ਇਸ ਮੁਲਕ ਦੇ ਵਿੱਚ ਆਹ ਹਾਲਾਤ ਹੋਣ ਵੀ ਸਾਰੇ ਜਿਹੜੇ ਲੋਕ ਨੇ ਉਹ ਦੁਖੀ ਹੋਣ। ਇੱਥੇ ਮੁਸਲਮਾਨ, ਈਸਾਈ ਜਾਂ ਹੋਰ ਲੋਕਾਂ ਨੇ ਤਾਂ ਦਸੌਂਟੇ ਕੱਟਣੇ ਹੀ ਆ, ਸੰਤਾਪ ਭੋਗਣਾ ਹੀ ਆ। ਇੱਥੇ ਤਾਂ ਹਿੰਦੂ ਚੀਕਾਂ ਮਾਰਦੇ ਫਿਰਦੇ ਆ ਸਭ ਤੋਂ ਵੱਧ ਕੇ ਹਿੰਦੂ ਖਤਰੇ 'ਚ। ਦੂਜਾ ਬੰਦਾ ਹੈਰਾਨ ਪਰੇਸ਼ਾਨ ਹੋ ਜਾਂਦਾ ਬਈ ਮੁਲਕ ਦੇ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਹੋਰ ਜਿੰਨੇ ਵੱਡੇ ਅਹੁਦੇ ਆ, ਜਿੰਨੇ ਮੁੱਖ ਮੰਤਰੀ ਆ, ਜਿੰਨੇ ਅਫਸਰਸ਼ਾਹੀ ਆ, ਸਭ ਥਾਂ ਦੇ ਉੱਤੇ ਤਾਂ ਹਿੰਦੂ ਮਿਲਦਾ ਸਾਨੂੰ। ਹਰ ਸੂਬੇ ਵਿੱਚ ਹਿੰਦੂਆਂ ਦੀ ਚੜ੍ਹਤ ਵਾ, ਹਰ ਥਾਂ ਦੇ ਉੱਤੇ ਹਿੰਦੂ ਦਾ ਬੋਲਬਾਲਾ ਹੈ, ਪਰ ਇਹਦੇ ਬਾਵਜੂਦ ਹਿੰਦੂ ਖਤਰੇ 'ਚ। ਜਦੋਂ ਇਸ ਮੁਲਕ ਦੇ ਵਿੱਚ ਪਿਛਲੇ ਲੰਮੇ ਅਰਸੇ ਤੋਂ ਜੋ ਮਾਹੌਲ ਬਣਿਆ ਰਿਹਾ, ਇੱਥੋਂ ਤੱਕ ਕਿ ਜਦੋਂ ਗੋਰਿਆਂ ਦਾ ਰਾਜ ਰਿਹਾ ਇੱਥੇ, ਉਦੋਂ ਵੀ ਹਿੰਦੂ ਇੰਨਾ ਖਤਰੇ 'ਚ ਨਹੀਂ ਸੀ ਜਿੰਨਾ ਇਸ ਵੇਲੇ ਜਦੋਂ ਹਿੰਦੂਆਂ ਦੀ ਪੂਰੀ ਚੜ੍ਹਤ ਵਾ, ਹੁਣ ਕਿਹਾ ਜਾ ਰਿਹਾ ਕਿ ਹਿੰਦੂ ਖਤਰੇ 'ਚ। ਸੋ ਹਿੰਦੂ ਖਤਰੇ 'ਚ ਕਿਉਂ ਆ? ਕਿਉਂਕਿ ਜਦੋਂ ਆਪਾਂ ਕੋਈ 10 ਜਾਣੇ ਹੋਈਏ ਇਕੱਠੇ ਤੇ ਦਸੇ ਦੇ ਦਸੇ ਆਪੋ ਆਪਣੇ ਢੰਗ ਤਰੀਕੇ ਨਾਲ ਤੰਗੀਆਂ ਤੋਂ ਤੁਰਸ਼ੀਆਂ ਝੱਲਦੇ ਹੋਏ ਜ਼ਿੰਦਗੀ ਬਿਤਾ ਰਹੇ ਹੋਈਏ, ਤਾਂ ਸਾਰਿਆਂ ਨੂੰ ਲੱਗਦਾ ਕਿ ਸਾਰੇ ਹੀ ਆਪਾਂ ਚਲੋ ਸਮਾਂ ਲੰਘ ਰਿਹਾ। ਪਰ ਜਦੋਂ ਗੱਲ ਉਲਟ ਵਾਪਰ ਜਾਵੇ, ਉਲਟ ਤੋਂ ਭਾਵ ਵੀ ਇੱਕ ਨੂੰ ਜ਼ਿਆਦਾ ਪੰਪ ਮਾਰੀ ਚੱਲੋ ਤੇ ਦੂਜਿਆਂ ਨੂੰ ਲੱਗੇ ਕਿ ਇਹਨੂੰ ਕੁਝ ਜ਼ਿਆਦਾ ਹੀ ਥਾਪੜਾ ਦਿੱਤਾ ਜਾ ਰਿਹਾ, ਤੇ ਹੌਲੀ ਹੌਲੀ ਆਪਸ ਵਿੱਚ ਹੀ ਕੜੱਤਣ, ਨਫ਼ਰਤ, ਦੂਰੀ, ਉਹ ਸਾਰਾ ਕੁਝ ਜਦੋਂ ਬਣ ਜਾਵੇ, ਉਦੋਂ ਬਾਅਦ ਵਿੱਚ ਉਹ ਆਪਸ ਵਿੱਚ ਹੀ ਟਕਰਾਅ ਪੈਦਾ ਹੋ ਜਾਂਦਾ, ਫਿਰ ਨਫ਼ਰਤ ਪੈਦਾ ਹੋ ਜਾਂਦੀ ਆ, ਫਿਰ ਵਿਰੋਧ ਪੈਦਾ ਹੋ ਜਾਂਦੇ ਆ।
फिर लड़ाई का माहौल बन जाता। फिर ਜਿਹਨੂੰ पंप मारिया ਹੁੰਦਾ ਉਹ ਕਹਿੰਦਾ ਸਵਾਏ ਥਾਪੜੇ ਤੋਂ ਮੈਨੂੰ भी कुछ नहीं मिले। ਤੁਸੀਂ ਇਹ ना समझो कि मेरिया झोलियां भरतियां ने ते दूजे कहते हैं नहीं पता नहीं तेनू की देता। सो इस वेले बहुत सारे हिंदू ने ਜਿਹੜੇ इस सच्चाई नू मनदे आ ते मीडिया विच आके पिटदे आ कि बाकी भाईचारे वालिओ आ ਜਿਹੜੇ 4 क जाने ਐਵੇਂ ਚਾਹਮਦੀ ਫਿਰਦੇ ਆ ਭਾਰਤ ਮਾਤਾ की जय, ਇਹਨਾਂ ਨੂੰ ਹੀ ਕੁਝ ਮਿਲਦਾ ਹੋਣਾ, ਸਾਡੇ ਬਾਕੀ ਸਾਰਾ ਭਾਈਚਾਰਾ ਤਾਂ ਤੁਹਾਡੇ ਵਾਂਗੂ ਹੀ ਕਸ਼ਟ ਕੱਟ ਰਿਹਾ। ਹਿੰਦੂ ਵਾਕਈ ਖਤਰੇ, ਸਾਨੂੰ ਤੁਸੀਂ ਮਾਰ ਦੇਣਾ ਤੇ ਇਹਨਾਂ ਨੂੰ ਕੁਝ ਨਹੀਂ ਹੋਣਾ, ਅਸੀਂ ਤੁਹਾਨੂੰ ਮਾਰ ਦੇਣਾ। ਇਹ ਕਤਲੇਆਮ ਜਿਹੜਾ ਹੈਗਾ ਮਨੁੱਖਤਾ ਦਾ ਇਹ ਲਾਜ਼ਮੀ ਹੋਣਾ, ਕਿਉਂਕਿ ਸਿਵਲ ਵਾਰ ਵਰਗੇ ਖਾਨਾ ਜੰਗੀ ਵਰਗੇ ਜਿਹੜੇ ਹਾਲਾਤ ਨੇ ਉਹ ਬਣਾਏ ਜਾ ਰਹੇ ਨੇ। ਤੇ ਜਦੋਂ ਕਿਸੇ ਮੁਲਕ ਦੇ ਵਿੱਚ ਵਸਦੇ ਹੋਏ ਲੋਕ ਇਸ ਤਰੀਕੇ ਨਾਲ ਆਪਸੀ ਅੰਦਰੂਨੀ ਇੱਕ ਦੂਜੇ ਦੇ ਖਿਲਾਫ ਨਫ਼ਰਤ ਨਾਲ ਭਰੇ ਹੋਣ, ਉਦੋਂ ਫਿਰ ਦੁਸ਼ਮਣਾਂ ਨੂੰ, ਦੇਸ਼ਦਿਆਂ ਨੂੰ ਜਾਂ ਬਾਹਰਲੀਆਂ ਤਾਕਤਾਂ ਨੂੰ ਸੌਖਾ ਹੋ ਜਾਂਦਾ। ਸੋ ਹੁਣ ਐਵੇਂ ਪਾਕਿਸਤਾਨ ਨੂੰ, ਚਾਈਨਾ ਨੂੰ ਜਾਂ ਕਿਸੇ ਹੋਰ ਨੂੰ ਨਾਂ ਲੈ ਕੇ ਪਿੱਟਣ ਦੀ ਬਜਾਏ ਹਕੀਕਤ ਨੂੰ ਮੰਨਣ ਦੀ ਲੋੜ ਹੈ ਕਿ ਇਸ ਮੁਲਕ ਦੇ ਹਾਕਮਾਂ ਨੇ, ਇਸ ਮੁਲਕ ਦੇ ਸਿਸਟਮ ਨੇ ਜਿਹੜਾ ਰਾਹ ਅਪਣਾਇਆ ਹੋਇਆ ਇਹ ਨਰਕ ਬਣੇਗਾ। ਇੱਥੇ ਕਦੇ ਵੀ ਸੁੱਖ ਸ਼ਾਂਤੀ ਨਹੀਂ ਆ ਸਕਦੀ। ਆ ਤੁਹਾਡੇ ਸਾਹਮਣੇ ਆ ਵੀ ਮਨੀਪੁਰ ਵਾਲੀ ਗੱਲ ਨੂੰ ਲੁਕਾਉਣ ਦੇ ਲਈ ਹਰਿਆਣੇ ਦੇ ਵਿੱਚ ਉਪੱਦਰ ਖੜਾ ਕਰਾ ਦਿੱਤਾ। ਸਰਦਾਰ ਊਧਮ ਸਿੰਘ ਸਨਾਮ ਦਾ ਅੱਜ ਨਾਂ ਲੈ ਕੇ ਐ ਸਮਝਦੇ ਆ ਵੀ ਜਿਵੇਂ ਬਹੁਤ ਵੱਡਾ ਅਹਿਸਾਨ ਕਰਤਾ, ਜਦੋਂ ਕਿ ਸਰਦਾਰ ਊਧਮ ਸਿੰਘ ਦੀ ਜੋ ਕਮਾਈ ਆ, ਜੋ ਉਹਦੀ ਘਾਲਣਾ, ਉਹਦੇ ਸਾਹਮਣੇ ਇਹ ਸਾਰੇ ਲੋਕ ਬੌਣੇ ਆ। ਉਹਨੇ ਹੱਸ ਕੇ ਫਾਂਸੀ ਦਾ ਜਿਹੜਾ ਤਖਤਾ ਉਹ ਤੇ ਝੂਲਿਆ, ਫਾਂਸੀ ਦਾ ਰੱਸਾ ਗਲ 'ਚ ਪਾਇਆ, ਆਪਦੀ ਜਾਨ ਕੌਮ ਤੋਂ, ਮਨੁੱਖਤਾ ਤੋਂ ਤੇ ਜ਼ੁਲਮ ਦੇ ਖਿਲਾਫ ਲੜ ਕੇ ਜਿਵੇਂ ਵਾਰੀ ਆ, ਇਹ ਉਹਦੀ ਕਦਰ ਨਹੀਂ ਕਰ ਰਹੇ। ਇਹ ਤਾਂ ਸਰਦਾਰ ਭਗਤ ਸਿੰਘ ਨੂੰ, ਸਰਦਾਰ ਕਰਤਾਰ ਸਿੰਘ ਸਰਾਭੇ ਨੂੰ, ਸਰਦਾਰ ਊਧਮ ਸਿੰਘ ਸਨਾਮ ਨੂੰ ਜਾਂ ਕਿਸੇ ਵੀ ਹੋਰ ਨੂੰ ਇਹ ਸ਼ਹੀਦ ਦਾ ਰੁਤਬਾ ਦੇਣ ਜੋਗੇ ਨਹੀਂ। ਬੜਾ ਰੌਲਾ ਪੈਂਦਾ ਇੱਥੇ ਵੀ ਸ਼ਹੀਦ ਨਹੀਂ ਕਹਿੰਦੇ। ਤੇ ਇਹ ਲੋਕ ਕਿਸ ਤਰੀਕੇ ਨਾਲ ਇੱਥੇ ਇਹ ਕੋਈ ਗੱਲ ਚੱਜ ਹਲਦੀ ਕਰ ਸਕਦੇ ਆ। ਕੱਲ ਦੀ ਇੱਕ ਵੀਡੀਓ ਘੁੰਮ ਰਹੀ ਆ, ਇੱਕ ਅੰਗਹੀਣ ਬੰਦਾ ਤੇ ਯੂਪੀ ਦੇ ਕਿਸੇ ਸ਼ਹਿਰ ਦੇ ਵਿੱਚ ਉਹਨੂੰ 2 ਪੁਲਿਸ ਵਾਲੇ ਰੱਜ ਕੇ ਕਟਾਪਾ ਚਾੜ ਕੇ ਥਾਣੇ ਲਿਜਾ ਕੇ, ਉਹਦਾ ਹੁਣ ਪਤਾ ਲੱਗਿਆ ਕਿ ਉਹ ਵਿਚਾਰਾ ਕਿਤੇ ਉੱਥੇ ਗਿਆ ਤੇ ਉਹਨੇ ਕਿਤੇ ਕਹਿਤਾ ਵੀ ਯਾਰ ਮੇਰੇ ਤੋਂ ਤੋਰਾ ਫਿਰਾ ਨਹੀਂ ਹੁੰਦਾ, ਮੇਰਾ ਉਹ ਬੈਠਾ ਉਹ ਜਿਹੜੀ ਆ 3 ਪਹੀਆਂ ਵਾਲੀ ਸਕੂਟਰੀ ਜੀ, ਸਾਈਕਲੀ ਜੀ ਹੁੰਦੀ ਆ, ਵੀ ਮੈਨੂੰ ਪਾਣੀ ਦੇ ਦਿਓ ਮਾੜਾ ਜਿਹਾ, ਹੁਣ ਗਰਮੀ ਆ। ਉਹਨੇ ਕਿਤੇ ਪਾਣੀ ਭਰਨ ਨੂੰ ਕਹਿਤਾ ਤੇ ਇਹਨਾਂ ਨੇ ਫੜ ਕੇ ਉਹ ਬੱਕਰਿਆਂ ਨੂੰ ਢਾ ਲਿਆ। ਹੁਣ ਇੱਕ ਪਾਸੇ ਕੈਨੇਡਾ, ਅਮਰੀਕਾ, ਜਿੱਥੇ ਆਪਾਂ ਪੁਲਿਸ ਵਾਲਾ ਦੇਖ ਲਈਏ, ਆਪਾਂ ਵਿਪਤਾ 'ਚ ਹੋਈਏ, ਆਪਾਂ ਨੂੰ ਹੁੰਦਾ ਲੈ ਵੀ ਹੁਣ ਬਚ ਗਏ। ਇੱਥੇ ਪੁਲਿਸ ਦੇਖ ਕੇ ਬੰਦੇ ਦੇ ਹੋਸ਼ ਉੱਡ ਜਾਂਦੇ ਆ ਵੀ ਚਾਹੇ ਕੋਈ ਗਲਤੀ ਨਹੀਂ, ਪਤਾ ਨਹੀਂ ਹੁਣ ਆਪਣੇ ਨਾਲ ਕੀ ਵਾਪਰੂਗਾ। ਤੋ ਇਸ ਮੁਲਕ ਦੇ ਵਿੱਚੋਂ ਐਵੇਂ ਨਹੀਂ ਲੋਕ ਭੱਜ ਭੱਜ ਕੇ ਦੂਜਿਆਂ ਮੁਲਕਾਂ ਨੂੰ ਜਾਂਦੇ। ਇੱਥੇ ਹਾਕਮਾਂ ਨੇ ਮਾਹੌਲ ਹੀ ਇੰਨਾ ਖਤਰਨਾਕ ਬਣਾ ਧਰਿਆ। ਤੇ ਇੱਥੇ ਜਿਹੜੇ ਲੋਕ ਸਾਡੇ ਦੂਜਿਆਂ ਸੂਬਿਆਂ ਨੂੰ ਜਾਂਦੇ ਆ, ਜਦੋਂ ਉਹ ਜਾ ਕੇ ਆਪਦੀ ਕੌਮ ਦੀ ਗੱਲ ਕਰਦੇ ਆ, ਉਹਨਾਂ ਨਾਲ ਕੀ ਵਾਪਰਦੀ ਆ। ਭਾਈ ਅਵਤਾਰ ਸਿੰਘ ਖੰਡਾ, ਉਹਦਾ ਮਸਲਾ ਤੁਹਾਡੇ ਸਾਰਿਆਂ ਦੇ ਸਾਹਮਣੇ ਕਿ ਉੱਥੇ ਇੰਗਲੈਂਡ ਦੇ ਵਿੱਚ ਉਹ ਚੜ੍ਹਾਈ ਕਰ ਗਿਆ। ਚਲੋ ਜਿਵੇਂ ਵੀ ਕੋਈ ਉਹਨੂੰ ਸੱਚੇ ਪਾਤਸ਼ਾਹ ਦਾ ਜੋ ਵੀ ਹੈ, ਇੱਕ ਜਦੋਂ ਬੰਦਾ ਚਲੇ ਗਿਆ, ਹੁਣ ਤਾਂ ਉਹਦੇ ਨਾਲ ਤੁਸੀਂ ਆਪਦਾ ਵੈਰ ਜਿਹੜਾ ਹੈਗਾ ਖਤਮ ਕਰ ਲਓ, ਜਦੋਂ ਬੰਦਾ ਚਲੇ ਹੀ ਗਿਆ। ਪਰ ਇਹਨਾਂ ਨੇ ਨਵਾਂ ਕੰਮ ਚਾੜਿਆ ਵੀ ਇੱਕ ਤਾਂ ਉਹਦਾ ਵੀਜ਼ਾ ਨਹੀਂ ਲੈਣ ਦੇਣਾ ਉਹਦੇ ਮਾਂ ਤੇ ਭੈਣ ਨੂੰ, ਵੀ ਉੱਥੇ ਕਿਤੇ ਚਲੇ ਨਾ ਜਾਣ, ਤੇ ਦੂਜੇ ਪਾਸੇ ਉੱਥੇ ਉਹਦੀ ਮੌਤ ਦੇ ਅਸਲ ਕਾਰਨ ਸਾਹਮਣੇ ਨਾ ਆਉਣ। ਸੋ ਇਹਦੇ ਲਈ ਇੰਗਲੈਂਡ ਦੇ ਵਿੱਚ ਜਦੋਂ ਹੁਣ ਉੱਥੋਂ ਦੀਆਂ ਸੰਗਤਾਂ ਨੇ ਕਿਹਾ ਵੀ ਆਪਾਂ 5 ਤਰੀਕ ਨੂੰ ਕਰ ਦਈਏ ਸੰਸਕਾਰ, ਤਾਂ ਉੱਥੇ ਇੱਥੇ ਮਾਤਾ ਜੀ ਆ ਜਿਹੜੇ ਵਿਚਾਰੇ, ਉਹਨਾਂ ਨੇ ਅੱਡ ਅਪੀਲ ਕੀਤੀ ਆ ਵੀ 2-4 ਦਿਨ ਸਾਨੂੰ ਹੋਰ ਦਿਓ, ਹੋ ਸਕਦਾ ਸਾਡਾ ਕੰਮ ਬਣ ਜਾਵੇ। ਸੋ 12 ਤਰੀਕ ਨੂੰ ਸੰਸਕਾਰ ਕਰ ਲੈਂਦੇ ਆ। ਹੁਣ ਇਸ ਗੱਲ ਨੂੰ ਮਹੀਨਾ ਹੋਣ ਵਾਲਾ, ਪਰ ਭਾਈ ਖੰਡੇ ਦੀ ਜਿਹੜੀ ਦੇਹ ਆ, ਜਿਹੜਾ ਸਰੀਰ ਆ, ਉਹ ਅੱਜ ਤੱਕ ਰੁਲ ਰਿਹਾ। ਇਹਨਾਂ ਨੇ ਪੈਰ ਪੈਰ ਤੇ ਅੜਿਚਣਾ ਜਿਹੜੀਆਂ ਨੇ, ਅੜਿੱਕੇ ਜਿਹੜੇ ਨੇ ਉਸ ਦੇ ਰਾਹ ਵਿੱਚ ਲਾਏ ਆ ਇਸ ਸਿਸਟਮ ਦੀ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਸਲੇ ਤੇ ਬੋਲਿਆ
परमजीत सिंह सरना भी बोलिया, होर भी बहुत सारे लोग बोल रहे ने, पर गल उत्थे फिर आ जाती है कि पहली गल तां भाई अवतार सिंह खंडे के पिता नूं जंग लड़नी पई, वो शहीद हो गए। फिर बड़ा औखा पुत्त पालिया ते मां नूं किन्नी औख होगी भी कल्ला कल्ला इत्थे किसी चक्कर च फड़ के ना फसा देण। इत्थे तां पता ही नहीं लगता। हुण मैं बैठा अगले पाली खबर आ जाए, लो जी उहदे कोलों 100 असाल्टां फड़ियां गईयां, 10 मनुखी बंब उहदे संपर्क च सी, पता लगदा पिछे जे जदों श्रृंगार बंब कण च फसाया इदां ही कंगता। तो इवें ही ਉਹਦੇ ਮਾਪਿਆਂ ਉਹਦੀ ਮਾਂ ਨੇ ਸੋਚਿਆ ਕਿਵੇਂ ਨਾ ਕਿਵੇਂ ਬਾਹਰ ਚਲਾ ਗਿਆ, ਤੇ ਉੱਥੇ ਵੀ ਜਦੋਂ ਉਹਨੇ ਕੌਮ ਦੀ ਗੱਲ ਕਰਨੀ ਜਾਰੀ ਰੱਖੀ ਤਾਂ ਅੰਤ ਉਹਨੂੰ ਇਹਨਾਂ ਨੇ ਕਤਲ ਕਰਵਾਤਾ। ਉਹ ਕੌਮ ਦਾ ਸ਼ਹੀਦ ਹੈ। ਤੇ ਜੇਕਰ ਇੱਕ ਬੰਦਾ ਤੁਹਾਡੇ ਨਾਲ ਜਿਉਂਦੇ ਜੀ ਚਲੋ ਜੋ ਮਰਜ਼ੀ ਆ, ਇੱਥੇ ਹੁਣ ਤਾਂ ਤੁਸੀਂ ਉਹਦੀ ਡੈੱਡ ਬੋਡੀ ਇੱਥੇ ਇੰਡੀਆ ਲਿਆਉਣ ਦੇਵੋ, ਉੱਥੇ ਕਹਿੰਦੇ ਆ ਜੀ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਬਣ ਗਿਆ ਫਲਾਨਾ। ਸਿੱਖਾਂ ਨੇ ਚੱਟਣਾ ਇਹੋ ਜਿਹਾ ਜਿਹੜਾ ਸਾਡੇ ਲੋਕਾਂ ਦੇ ਹਿੱਤਾਂ ਲਈ, ਲੋਕਾਂ ਦੇ ਹੱਕਾਂ ਲਈ ਕੋਈ ਗੱਲ ਨਹੀਂ ਕਰ ਸਕਦਾ। ਪਰ ਜਿਹਨੂੰ ਕਹਿੰਦੇ ਆ ਦੁਸ਼ਮਣ ਬਾਤ ਕਰੇ ਅਣਹੋਣੀ, ਲੋਕਾਂ 'ਚ ਵਧੀਆ ਵਧੀਆ ਰਹਿਣਾ, ਪਰ ਆਪਦੇ ਤੌਰ ਦੇ ਉੱਤੇ, ਅੰਦਰੂਨੀ ਤੌਰ ਦੇ ਉੱਤੇ ਦਿਲ 'ਚ ਖੁੰਦਕ ਰੱਖਣੀ, ਇਹ ਇਹਨਾਂ ਦਾ ਜਿਹੜਾ ਹੈਗਾ ਦੋਗਲਾਪਣ, ਉਹ ਏਦਾਂ ਜਦੋਂ ਨੰਗਾ ਹੁੰਦਾ ਫਿਰ ਸਾਡੀ ਕੌਮ ਚੀਕਾਂ ਮਾਰਦੀ ਆ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਖੈਰ ਲੈ ਦੇ ਕੇ ਸਾਡੇ ਕੋਲੇ ਨੀਲੀ ਪੱਗ ਵਾਲੇ ਅਕਾਲੀ ਰਹਿ ਗਏ ਸੀ। ਇਹਨਾਂ ਨੇ ਨੀਲੀ ਪੱਗ ਇੰਨੀ ਬਦਨਾਮ ਕਰਤੀ ਬਈ ਅੱਜ ਸਾਨੂੰ ਵਾਰ-ਵਾਰ ਇਹ ਪੱਗ ਸਜਾ ਕੇ ਸਿਰ ਤੇ ਦੱਸਣਾ ਪੈ ਰਿਹਾ ਕਿ ਇਹ ਪੱਗ ਇਹ ਜ਼ਰੂਰ ਬਦਨਾਮ ਕਰ ਰਹੇ ਆ ਬਾਦਲ ਦਲ ਵਾਲੇ, ਪਰ ਖਾਲਸਾ ਪੰਥ ਇਸ ਦਸਤਾਰ ਦੀ ਕਦਰ ਜਾਣਦਾ, ਇਹਦਾ ਇਤਿਹਾਸ ਜਾਣਦਾ। ਹੁਣ ਇਹਨਾਂ ਨੇ ਪਿਛਲੇ ਲੰਮੇ ਅਰਸੇ ਤੋਂ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੋਇਆ ਸੀ, ਜਿਹਦਾ ਅਸਲ ਵਿੱਚ ਮਤਲਬ ਇਹ ਸੀ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ ਰੱਖੋ ਜੀ, ਇਹਨਾਂ ਨੂੰ ਤੁਸੀਂ ਦਿੱਲੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵਜ਼ਾਰਤ ਦੇ ਵਿੱਚ ਰੱਖੋ। ਪਰ ਪਿੱਛੇ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਸਬੰਧ ਤੋੜਨੇ ਪੈ ਗਏ। ਹੁਣ ਆਪ ਤਾਂ ਇਕੱਠੇ ਪਿੱਛੇ ਬੰਨ੍ਹਦੇ ਫਿਰਦੇ ਆ, ਪਰ ਬੀਜੇਪੀ ਵਾਲੇ ਕਹਿੰਦੇ ਆ ਵੀ ਆਪਾਂ ਇਹਨਾਂ ਨੂੰ ਹੋਰ ਕਮਜ਼ੋਰ ਕਰੀਏ, ਤੇ ਉਹਨਾਂ ਨੇ ਬਹੁਤ ਸਾਰੇ ਬੰਦੇ ਬਾਦਲ ਦਲ ਦੇ ਪੱਟ ਵੀ ਲਏ ਨੇ। ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਬਣਾਈ ਤਾਂ ਭਾਵੇਂ ਸਾਰਿਆਂ ਨੇ ਦੁਖੀ ਹੋ ਕੇ ਸੀ ਕਿ ਜਦੋਂ ਅਕਾਲੀ ਦਲ ਤੇ ਕਾਂਗਰਸ ਤੋਂ ਕੁਝ ਮਿਲਦਾ ਨਹੀਂ, ਪਰ ਉਹਨਾਂ ਨੇ ਵੀ ਕੋਈ ਚੱਜ ਹੱਲ ਦੀ ਗੱਲ ਤਾਂ ਕੀਤੀ ਨਹੀਂ, ਨਾ ਬੇਅਦਬੀ ਦੇ ਮਸਲਿਆਂ ਤੇ ਨਾ ਨਸ਼ੇ ਦੇ ਮਸਲੇ ਤੇ। ਹਰ ਰੋਜ਼ ਬੇਅੰਤ ਲਾਸ਼ਾਂ ਜਿਹੜੀਆਂ ਨੇ ਇੱਥੇ ਨੌਜਵਾਨਾਂ ਦੀਆਂ ਸਾਹਮਣੇ ਆ ਰਹੀਆਂ, ਸੋਸ਼ਲ ਮੀਡੀਆ ਦਾ ਜ਼ਮਾਨਾ, ਤੇ ਭਗਵੰਤ ਮਾਨ ਦੀ ਸਰਕਾਰ ਨੇ ਵੀ ਇਹਨਾਂ ਦੇ ਜਿਵੇਂ ਚੌਂਟੇ ਚੱਕੇ ਹੋਏ ਨੇ, ਭੱਜ ਭੱਜ ਕੇ ਬੀਜੇਪੀ 'ਚ ਸ਼ਾਮਲ ਹੋ ਰਹੇ ਨੇ ਅਕਾਲੀ ਦਲ ਦੇ ਆਗੂ। ਤੇ ਇਸ ਮਾਹੌਲ ਦੇ ਵਿੱਚ 3 ਸੀਟਾਂ ਜਿਹੜੀਆਂ ਕਹਿੰਦੇ ਉਹਦੇ ਚੋਂ ਅਸਲ ਵਿੱਚ ਇਹਨਾਂ ਕੋਲੇ ਇੱਕੋ ਸੀਟ ਆ ਜਿਹੜੀ ਦਾਖੇ ਹਲਕੇ ਦੀ ਆ, ਤੇ ਉਹ ਵਿਰੋਧੀ ਧਿਰ ਦੇ ਵਿੱਚ ਉੱਥੇ ਕਾਫੀ ਅਕਾਲੀ ਦਲ ਦਾ ਇਸ ਕਰਕੇ ਬਚਾਅ ਆ ਵੀ ਉੱਥੇ ਮਨਪ੍ਰੀਤ ਸਿੰਘ ਇਆਲੀ ਜਿੱਤਿਆ ਹੋਇਆ। ਹੁਣ ਇਹਨਾਂ ਨੂੰ ਉਹਨੇ ਕਿਤੇ ਮਨਪ੍ਰੀਤ ਸਿੰਘ ਇਆਲੀ ਨੇ ਚੱਜ ਹੱਲ ਦੀ ਗੱਲ ਕਹਿਤੀ ਕਿ ਸੁਖਬੀਰ ਜੀ ਤੁਸੀਂ ਜੇਕਰ ਪਾਸਾ ਕਰ ਜਮੋ ਤਾਂ ਅਕਾਲੀ ਦਲ ਆਪਾਂ ਪੈਰਾਂ ਸਿਰ ਕਰ ਲਵਾਂਗੇ, ਤੁਸੀਂ ਫੇਰ ਕੋਈ ਦੇਖ ਲਿਓ ਤੁਸੀਂ ਕਾਹਨੂੰ। ਪਰ ਇਹਨਾਂ ਨੇ ਉਹਨੂੰ ਖੁੰਝੇ ਲਾਤਾ। ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਕਿਤੇ ਵੀ ਵਫਦ ਗਏ ਨੇ, ਮਨਪ੍ਰੀਤ ਸਿੰਘ ਇਆਲੀ ਨੂੰ ਮਨਫੀ ਕਰਕੇ ਉਹਨੂੰ ਬਾਹਰ ਇੱਕੋ ਇੱਕ ਤੁਹਾਡਾ ਵਿਧਾਇਕ ਆ ਚੱਜ ਹਾਲ ਦਾ, ਤੁਹਾਡੇ ਕੋਲ ਇੱਕ ਹੀ ਤਾਂ ਸੀਟ ਆ, ਉਹਨੂੰ ਵੀ ਤੁਸੀਂ ਮਤਲਬ ਖੁੰਝੇ ਲਾਈ ਜਾਂਦੇ ਹੋ। ਤੇ ਕਹਿਣਾ ਕੀ ਚਾਹੁੰਦੇ ਹੋ ਦੁਨੀਆ ਨੂੰ ਕਿ ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਜਿਹੜੇ ਤੁਹਾਡੇ ਹਰਾਏ ਹੋਏ ਨੇ ਉਹਨਾਂ ਨੂੰ ਤੁਹਾਡੇ ਮੂਹਰੇ ਸਿਰ ਤੇ ਲਿਆ ਕੇ ਬਿਠਾਵਾਂਗੇ। ਉਹ ਇਸ ਗੱਲ ਦੇ ਵਿੱਚ ਪੰਜਾਬ ਦੇ ਲੋਕ ਬੜੇ ਔਖ ਵਿੱਚ ਨੇ। ਜਿਹੜੇ ਤਾਂ ਬਾਹਰ ਨਿਕਲ ਗਏ ਉਹ ਵੀ ਦੁਖੀ ਨੇ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਕਿੰਨਾ ਸੰਤਾਪ ਕੱਟ ਰਹੇ ਨੇ। ਦੂਜੇ ਪਾਸੇ ਭਾਗਮਾ ਬ੍ਰਿਗੇਡ ਦਿਨੋਂ ਦਿਨ ਹਾਵੀ ਹੁੰਦਾ ਜਾ ਰਿਹਾ। ਤੀਜੇ ਪਾਸੇ ਪੰਜਾਬ ਅਤੇ ਪੰਥ ਪ੍ਰਤੀ ਜਿਹੜੀਆਂ ਪੰਥ ਪ੍ਰਸਤ ਤਾਕਤਾਂ ਨੇ ਉਹਨਾਂ ਦੀ ਕਮਜ਼ੋਰੀ ਹੋਣੀ, ਇਹ ਕੋਈ ਚੰਗੀ ਗੱਲ ਨਹੀਂ। ਅਕਾਲੀ ਦਲ ਦੀ ਮਜ਼ਬੂਤੀ ਬਹੁਤ ਲੋੜੀਂਦੀ ਗੱਲ ਵਾ। ਅਕਾਲੀ ਦਲ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਜੇ ਕਾਇਮ ਹੋ ਜਾਵੇ ਤਾਂ ਅਸੀਂ ਉੱਥੇ ਹੀ ਟਿਕਾ ਕਰ ਲਈਏ, ਪਰ ਸਾਡੇ ਲਈ ਇਹ ਗੱਲ ਬੜੀ ਔਖ ਭਰੀ ਆ ਕਿ ਇੱਥੇ ਸਿੱਖ ਸ਼ਕਤੀ ਦੇ ਸਾਰੇ ਸੈਂਟਰ ਜਿਹੜੇ ਨੇ ਉਹ ਦਿਨੋਂ ਦਿਨ ਆਪਦੀ ਪਕੜ ਕਮਜ਼ੋਰ ਕਰਦੇ ਜਾ ਰਹੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫੈਡਰੇਸ਼ਨ ਦਾ ਜਾਂ ਹੋਰ ਸਾਰੀਆਂ ਸਿੱਖ ਧਿਰਾਂ ਦਾ ਜਿਸ ਤਰੀਕੇ ਨਾਲ ਨੁਕਸਾਨ ਕੀਤਾ, ਜਿਵੇਂ ਉਹਨਾਂ ਦੀ ਪ੍ਰਤਿਭਾ, ਕਿਉਂਕਿ ਇੱਕ ਟਾਈਮ ਉਹ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
कोई बयान जारी करते सी तां सारी दुनिया दे विच तहलका मच जांदा सी। दिल्ली विच भी, दिल्ली दे दरबार दे विच भी बहुत वड्डी ताकत हुंदी सी श्रोमणी कमेटी दे प्रधान दी। पर हुण इत्थे श्रोमणी कमेटी दे प्रधान दा रुतबा बहुत छोटा कर दिता है। किवें ओह मुख मंत्री केजरीवाल दे कोल जाके जां भगवंत मान दे नाल टकराव विच जां इत्थे DC दफ्तरां दे विच रोलिया पिया। सो जिस तरीके नाल अकाल तख्त साहिब दे जथेदार दी पदवी भी जदों जी करदा लाता, जदों जी करदा मनमर्जी दा फैसला करवा लिया, इस तरीके नाल सुखबीर ने साडे अकाल तख्त साहिब दे जथेदार दी पोस्ट दी अहमियत नूं घटाया ते दमदमी टकसाल, चीफ खालसा दीवान ते होर बहुत सारियां संस्थावां जिहड़ियां ने उन्हां दी ओह ठोकी नहीं रहण दित्ती। जे चलो ओह माड़ियां सी संस्थावां, उन्हां दा कतल कीता, उन्हां दा कदर घटाई, तां जिहड़ी आपदी बनाई हुई सी स्टूडेंट्स ऑर्गेनाइजेशन ऑफ इंडिया SOI, हालांकि वो बनाई तां इस करके सी कि जिहड़े फेडरेशन वाले ने ये जदों पंथक तौर के उत्ते मजबूत हो जाते हैं उदों फिर साडी पुੱਛ-ਗਿੱਛ नहीं रहिंदी। सो बादल क्या ने इस भैड़ी सोच दे विचों इस सोई दा गठन किया, पर अज सोई दा जां सोई दे अहुदेदारां दा भी कोई नामो निशान नहीं होना। तो यह चाहिदा सी कि जदों सत्ता सी, सत्ता दे दिनां दे विच इस ऑर्गेनाइजेशन नूं सिखां दे नौजवानां दे विच इन्नी हरमन प्यारी बना लिया जांदा कि इस वेले साडे कोले आपां कहण जोगे हुंदे भी चलो ठीक है जी, जे इन्हां ने फेडरेशन दा भोग पा दिता है तां कोई इन्हां ने बदलवा आपां नूं राह दे दिता। पर बादल परिवार ने वो गल कीती भी आप तां डुबिया बामणा जजमान भी गाले। सो इन्हां ने सारियां सिख संस्थावां दी, खालसा पंथ दे हर अंग दी जिवें इन्हां ने कदर घटाई है ते जिस तरीके नाल पंजाब दे विच एंटी सिख वरतारियां नूं खुल के खेडण दे लई माहौल तैयार करके देता। हर वो शख्सियत, हर वो बंदा जिहड़ा इत्थे पिछले दिनां दे विच पंथ लई, कौम लई जदों नैरेटिव बदल जांदे आ, जदों माहौल बदल जांदे आ, वो बंदे फिर दूजे पासे नूं हो जांदे आ। असीं देख रहे हैं कि किवें वफादारियां बदलियां जा रहीआं ने। भज के भगवे ब्रिगेड नाल जाके हथ मिला के आपदे आप नूं BJP च तां कोई बंदा जाके राजी नहीं हुंदा कदे। इत्थे बड़ा जोर लाया इत्थों तक कि अज भी हुण भी लोग ये कह लैंदे ने कि चाहे जो मर्जी वापरी जांदा जी, पर यह नामुमकिन जिहा लगदा कि पंजाब दे विच BJP वाले कदे कोई सत्ता च आ जाण जां इत्थे कोई ये गल कर लैण। पर असीं इस गल दे नाल कोई बहुते ज़्यादा संतुष्ट नहीं। पंजाब जिउंदा गुरां दे नां ते शाह मुहम्मदा गल तां सोई होनी जिहड़ी करेगा खालसा पंथ नहीं। बहुत वड्डे दबाव ने, बहुत वड्डे प्रैशर ने। सारे भारत दे विच भगवे ब्रिगेड दा आश्रम वेद जग दा जिवें घोड़ा हुंदा ना फिरिया उवें चल रहा। पंजाब विच इह नहीं होना चाहिए। पंजाब दे विच गुरां दी सिੱਖੀ ਅਤੇ सिखां दी चढ़त ही बरकरार, पंथ प्रस्त जिहड़ियां जथेबंदियां दी भूमिका बहुत ज़्यादा जोरदार होनी चाहिए है। पर सरदार सुखबीर सिंह बादल होना ने बेअदबी करन वालियां धिरां दी सपोर्ट कीती ते होर वो वरतारे जिहड़े मनुखता लई भी खतरनाक ने, इंसानियत दे नां ते कलंक ने, उन्हां सारियां दी हमायत करदे कराउंदियां ने अज जिथे आपदा सियासी भविख जिहड़ा हैगा वो कलंकित कर लिया, दागी कर लिया, काला कर लिया, उत्थे नाल दी नाल साडी सारी कौम लई भी बहुत वड्डा पहाड़ टूआ पटदा जिहदे विच असीं सारे दे सारे डिगदे डिगदे अजे एक संघर्ष विच वां। अजे इत्थे बेशक दी किताबां आ गईयां ने भी सिख भी निगलिया गया, पर अजे खालसा लड़ रहा, अजे खालसा अड़ रहा। बहुत सारे थावां दे उत्ते साडा बहुत सारियां चीज़ां च नुकसान होया भी है, पर अजे जंग जारी आ, अजे लड़ाई जारी है। खैर भगवे ब्रिगेड ने दुश्मन बात करे अणहोनी, उन्होंने इहो जिहा कुछ बड़ा करना जिवें हरियाणे च वापरिया, होर भी कई थावां ते होएगा। पर साडा एक फर्ज बनदा, साडी एक जिम्मेवारी बनदी आ कि सारियां पक्षां दे उत्ते नज़र रखदे होए सार्थक साऊ ते टिकाऊ पहुंच आ जिहड़ी, क्योंकि बहुत सारे लोग ने जिहड़े गल नूं समझे बगैर वो तो यह समझते हैं भी जेड़े भी सिख पंथक ने ना ये बहुत माड़े ने, इन्हां दा तां खुरा खोज मिट जाना चाहिए। जिवें
ਜਦੋਂ 18ਵੀਂ ਸਦੀ ਸੀ, ਉਸ ਮੌਕੇ ਸੀਗਾ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀਗਾ ਕਿ ਮੁਗਲ ਬੜੇ ਵਧੀਆ ਨੇ ਤੇ ਮੁਗਲਾਂ ਦਾ ਵਿਰੋਧ ਕਰਦੇ ਨੇ ਤੇ ਇਹਨਾਂ ਦਾ ਖਾਤਮਾ ਹੋਣਾ ਚਾਹੀਦਾ। ਉਵੇਂ ਭਾਗਵੇਂ ਬ੍ਰਿਗੇਡ ਦੇ ਹੱਕ ਵਿੱਚ ਭੁਗਤਣ ਵਾਲੇ, ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣ ਵਾਲੇ ਲੋਕ ਇੰਨੇ ਬੇਅਕਲ ਤੇ ਬੇਸਮਝ ਨੇ ਕਿ ਭਾਰਤ ਮਾਤਾ ਕੀ ਜੈ ਕਹਿ ਕੇ ਆਪਦੇ ਵੱਲੋਂ ਤਾਂ ਸਾਨੂੰ ਚੜਾਉਂਦੇ ਆ, ਪਰ ਇਹ ਭੁੱਲੇ ਫਿਰਦੇ ਨੇ ਕਿ ਇਹ ਨਾਰਾ ਜਿਹੜਾ ਹੈ ਇਹ ਅਸਲ ਵਿੱਚ ਤੁਹਾਡੀ ਹੀ ਜਿਹੜੀ ਆਉਣ ਵਾਲੇ ਸਮੇਂ ਦੀ ਬਰਬਾਦੀ ਦਾ ਕਾਰਨ ਬਣੇਗਾ। ਉਦੋਂ ਪਿੱਟਿਆ ਕਰੋਗੇ, ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਪਿੱਟਿਆ ਕਰਨਗੀਆਂ ਕਿ ਉਦੋਂ ਗੱਲ ਸਮਝੀ ਨਹੀਂ ਤੇ ਅੱਜ ਹੁਣ ਵੇਲਾ ਲੰਘ ਚੁੱਕਿਆ। ਸਾਡੇ ਖਾਤਮੇ ਨਾਲ ਜੇਕਰ ਤੁਹਾਡਾ ਮਸਲਾ ਹੱਲ ਹੁੰਦਾ ਹੋਵੇ ਤਾਂ ਵੀ ਕੋਈ ਗੱਲ ਨਾ, ਬੰਦਿਆਂ ਨੇ ਤਾਂ ਮਾਰੀ ਜਾਣਾ ਹੁੰਦਾ, ਪਰ ਜੋ ਕੁਝ ਇਸ ਵੇਲੇ ਭਾਗਵਾਂ ਬ੍ਰਿਗੇਡ ਕਰ ਰਿਹਾ ਇਹਦੇ ਤੋਂ ਹੀ ਅਗਰ ਲੈ ਲਓ ਕਿ ਜੇ ਮਨੀਪੁਰ ਦੇ ਵਿੱਚ ਧੀਆਂ ਭੈਣਾਂ ਨਾਲ, ਬੱਚੀਆਂ ਨਾਲ ਆਹ ਕੁਝ ਹੋ ਰਿਹਾ, ਤੁਸੀਂ ਜ਼ਰੂਰ ਆਪਦੀਆਂ ਧੀਆਂ ਭੈਣਾਂ ਨੇ ਇਹ ਸਾਰਾ ਕੁਝ ਕਰਾਉਣਾ, ਕਿਉਂਕਿ ਇਹ ਭਾਗਵਾਂ ਬ੍ਰਿਗੇਡ ਇੱਕ ਇਹੋ ਜਿਹਾ ਮਾਹੌਲ ਬਣਾ ਦਿੰਦਾ ਜਿਹਦੇ ਵਿੱਚ ਮਨੁੱਖ ਵਹਿਸ਼ੀ ਬਣ ਜਾਂਦਾ, ਹੈਵਾਨ ਬਣ ਜਾਂਦਾ। ਤੇ ਆ ਜਿਹੜੀ ਆਪਾਂ ਗੱਲ ਕਰਕੇ ਹਟੇ ਆ ਵੀ ਜਿਸ ਸ਼ਖਸ ਨੇ ਗੁਜਰਾਤ ਦੇ ਵਿੱਚ ਉਸ ਕਤਲੇਆਮ ਮੌਕੇ ਕੋਈ ਰਹਿਮ ਨਹੀਂ ਕੀਤਾ, ਪੂਰੀ ਬੇਕਿਰਕੀ ਨਾਲ ਜ਼ੁਲਮ ਕੀਤਾ, ਉਹ ਬਾਅਦ ਵਿੱਚ ਜਦੋਂ ਉਹਦੇ ਨਾਲ ਲੋਕਾਂ ਨੇ ਇੰਟਰਵਿਊਜ਼ ਵਗੈਰਾ ਕੀਤੇ ਆ, ਖਾਸ ਤੌਰ ਦੇ ਉੱਤੇ ਉਸ ਮੁਸਲਮਾਨ ਭਰਾ ਦੇ ਸਾਹਮਣੇ ਉਹਨੂੰ ਖੜਾ ਕੀਤਾ ਜਿਹਨੇ ਇਹ ਸਾਰਾ ਕੁਝ ਚੱਲਿਆ ਸੀ, ਉਹਦਾ ਇੱਕ ਪੋਸਟਰ ਬਣ ਗਿਆ ਸੀ ਉਸ ਵਿਕਟਮ ਦੇ ਰੂਪ ਦੇ ਵਿੱਚ ਉਸ ਸਾਰੇ ਦੌਰ ਦਾ। ਜਦੋਂ ਇਕੱਠੇ ਕੀਤੇ ਆ ਉਦੋਂ ਉਹ ਇਸ ਗੱਲੋਂ ਸਾਰੇ ਲੋਕ ਹੈਰਾਨ ਸੀ ਕਿ ਕਿੰਨਾ ਇਹ ਵਧੀਆ ਬੰਦਾ, ਤੇ ਉਦੋਂ ਇਹਨੇ ਉਹ ਸਾਰੀ ਇਹਦੀ ਨੇਕੀ ਚੰਗਾਈ ਕਿੱਥੇ ਚਲੀ ਗਈ ਸੀ। ਸੋ ਭਾਗਵਾਂ ਬ੍ਰਿਗੇਡ ਤੁਹਾਡੇ ਦਿਲ ਦਿਮਾਗ ਦੇ ਅੰਦਰ ਉਹ ਫਿਰਕੂ ਜ਼ਹਿਰ ਪੈਦਾ ਕਰ ਰਹੇ ਆ ਜਿਹਦੇ ਨਾਲ ਤੁਸੀਂ ਸਾਹਮਣੇ ਖੜੇ ਹਰ ਇੱਕ ਬੰਦਾ ਜਿਹੜਾ ਆਪਦੀ ਬੋਲੀ ਨੂੰ, ਆਪਦੇ ਧਰਮ ਨੂੰ, ਆਪਦੇ ਸੱਭਿਆਚਾਰ ਨੂੰ ਬਚਾਉਣਾ ਚਾਹੁੰਦਾ, ਜਿਹੜਾ ਆਪਦੀ ਹੋਂਦ ਹਸਤੀ ਨੂੰ ਬਚਾਉਣਾ ਚਾਹੁੰਦਾ, ਜਿਹੜਾ ਆਪਦੀ ਕੌਮ ਲਈ ਹੱਕ ਮੰਗਦਾ, ਆਪਦੇ ਲੋਕਾਂ ਲਈ ਇਨਸਾਫ ਮੰਗਦਾ, ਉਹਨੂੰ ਤੁਸੀਂ ਦੁਸ਼ਮਣ ਮੰਨ ਬੈਠੇ ਹੋ ਤੇ ਉਹਦਾ ਖੋਰਾ ਖੋਜ ਮਿਟਾਉਣ ਲਈ ਭਾਰਤੀ ਹਕੂਮਤ ਦਾ ਕਹਾੜੇ ਦਾ ਦਸਤਾ ਬਣ ਜਾਂਦੇ। ਸੋ ਆਓ ਹਕੀਕਤ ਨੂੰ ਸਮਝੀਏ ਤੇ ਐਵੇਂ ਕਮਲ ਕੁੱਟਣਾ ਬੰਦ ਕਰੀਏ, ਸੱਚਾਈ ਨੂੰ ਮੰਨੀਏ ਕਿ ਇੱਥੇ ਹਰ ਉਹ ਹਾਕਮ, ਹਰ ਉਹ ਬੇਕਿਰਕ ਤੇ ਬੇਰਹਿਮ ਧਿਰ ਜਿਹੜੀ ਜ਼ੁਲਮ ਕਰਦੀ ਹੁੰਦੀ ਆ ਉਹ ਲੱਗਣ ਇਹੀ ਲਾ ਦਿੰਦੀ ਹੁੰਦੀ ਆ। ਤਾਂਹੀਓ ਤਾਂ ਕਹਿੰਦੇ ਆ ਨਾ ਕਿ ਮੀਡੀਆ ਤੋਂ ਖਬਰਦਾਰ ਰਹੋ। ਇਹ ਮੀਡੀਆ ਬੜਾ ਖਤਰਨਾਕ ਹੁੰਦਾ। ਜਦੋਂ ਮੀਡੀਆ ਤੁਹਾਨੂੰ ਤੁਹਾਡੇ ਲਈ ਜਿਹੜੇ ਖਲਨਾਇਕ ਹੁੰਦੇ ਆ ਨਾ ਉਹਨਾਂ ਨੂੰ ਨਾਇਕ ਬਣਾ ਧਰਦਾ ਤੇ ਜਿਹੜੇ ਤੁਹਾਡੇ ਨਾਇਕ ਹੁੰਦੇ ਆ ਉਹਨਾਂ ਨੂੰ ਖਲਨਾਇਕ ਬਣਾ ਧਰਦਾ, ਉਹ ਸਭ ਤੋਂ ਭਿਆਨਕ ਗੱਲ ਹੁੰਦੀ ਆ। ਇਵੇਂ ਹੀ ਇਸ ਮੀਡੀਆ ਦੇ ਫਿਰਕੂ ਜਨੂਨ ਵਿੱਚ ਫਸ ਕੇ ਆਪਦੀ ਹੀ ਕੌਮ ਦਾ, ਆਪਦੇ ਹੀ ਲੋਕਾਂ ਦਾ ਘਾਣ ਨਾ ਕਰ ਬੈਠੀਏ। ਇਸ ਗੱਲ ਦੇ ਨਾਲ ਹੀ ਸਮਾਪਤੀ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।